ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਤੁਹਾਡੇ ਨਾਲ ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ ਅਤੇ ਆਪਣੇ ਨਾਲ ਅੱਜ ਦੇ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ, ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਨੂੰ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਵਤਾਰ ਸਿੰਘ ਗੁਰਿੰਦਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਅਡਵਾਨੀ ਸਮੇਤ 12 ਦੋਸ਼ੀਆਂ ਖਿਲਾਫ ਬਾਬਰੀ ਮਸਜਿਦ ਢਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਤੈਅ। किसी ने आख्या सीगा राजकरमवीर सिंह जी के मंदिर भी साफ हमने किए, मस्जिदें भी पाक, मुश्किल ये है कि दिल की सफाई ना हो सकी। जे दिल की सफाई हुई होंदी ते इथों तक नौबतां क्यों आउंदियां जी? क्यों मंदिर ढाए जांदे, क्यों मस्जिदां उसरदियां, फिर क्यों मस्जिद दे गुंबद ढाए जांदे जे दिल च ये मैल ना रखी होंदी जी। असल ਵਿੱਚ ਦੇਖ ਲਓ ਸਾਡੀ ਇਸ ਜੁਡੀਸ਼ਰੀ ਦੀ ਰਫ਼ਤਾਰ ਕਿੰਨੀ ਤੇਜ਼ ਆ ਕਿ 1992 ਕਿੱਥੋਂ ਚੱਲਦਾ ਹੈ, ਕਿੱਥੇ ਆ ਪਹੁੰਚਦਾ 2017 ਤੱਕ, ਤੇ ਹੁਣ ਇਹ ਤੈਅ ਹੋ ਰਿਹਾ ਕਿ ਅਡਵਾਨੀ ਹੋਰਾਂ ਤੇ ਕੇਸ ਚੱਲਣਾ, ਅਡਵਾਨੀ ਹੋਰਾਂ ਤੇ ਕੇਸ ਚੱਲਣਾ। ਹਾਲਾਂਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਆ, ਹੁਕਮ ਆ ਕਿ ਇਸ ਕੇਸ ਨੂੰ ਤੁਸੀਂ 1.5 ਸਾਲਾਂ ਦੇ ਅੰਦਰ ਅੰਦਰ ਨਵੇੜ ਦੇਣਾ। ਉਹਦੀ ਅੱਜ ਪਹਿਲੀ ਪੇਸ਼ੀ ਸੀ। ਇਹ ਅਦਾਲਤ ਦੇ ਵਿੱਚ 12 ਜਣੇ ਪੇਸ਼ ਹੋਇਆ। ਇੱਕ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਇਸ ਮਾਮਲੇ ਦਾ ਜਿਹੜਾ ਦੋਸ਼ੀ ਹੈ ਕਲਿਆਣ ਸਿੰਘ, ਉਹ ਇਸ ਸਮੇਂ ਰਾਜਪਾਲ ਆ, ਮੌਜੂਦਾ ਰਾਜਪਾਲ ਆ ਰਾਜਸਥਾਨ ਦਾ। ਉਹ ਇਸ ਕੇਸ ਦੇ ਵਿੱਚ ਹਾਲ ਦੀ ਘੜੀ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਸੰਵਿਧਾਨਕ ਅਹੁਦੇ ਤੇ ਆ। ਕਲਿਆਣ ਸਿੰਘ ਦਾ ਇਹ ਦੋਸ਼ ਆ ਕਿ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਕੇ ਉਹਨੇ ਆਪਣੇ ਰਾਜ ਦੇ ਵਿੱਚ ਉਦੋਂ ਇਹ ਸਭ ਕੁਛ ਹੋਣ ਦਿੱਤਾ ਕਿਉਂਕਿ ਮੁੱਖ ਮੰਤਰੀ ਸੀ ਭਾਰਤੀ ਜਨਤਾ ਪਾਰਟੀ ਦਾ ਉਸ ਸਮੇਂ ਉੱਤਰ ਪ੍ਰਦੇਸ਼ ਰਾਜ ਦੇ ਵਿੱਚ। ਦੂਜੇ ਪਾਸੇ ਜਿਹੜੇ 12 ਅੱਜ ਪੇਸ਼ ਹੋਏ ਆ ਅਦਾਲਤ ਦੇ ਵਿੱਚ, ਉਹਨਾਂ ਦੇ ਵਿੱਚ LK ਅਡਵਾਨੀ ਮੁੱਖ ਤੌਰ ਤੇ ਆ, ਉਮਾ ਭਾਰਤੀ, ਮੁਰਲੀ ਮਨੋਹਰ ਜੋਸ਼ੀ, ਸਾਧਵੀ ਰਿਤੰਬਰਾ, ਇਹ ਸਾਰੇ ਅੱਜ ਅਦਾਲਤ 'ਚ ਪੇਸ਼ ਹੋਏ ਆ। ਇਹਨਾਂ ਤੇ ਚਾਰਜਸ ਫਰੇਮ ਕੀਤੇ ਗਏ ਆ। ਹੁਣ ਚਾਰਜਸ ਫਰੇਮ ਕੀ ਹੁੰਦੇ ਆ? ਅੰਗਰੇਜ਼ੀ ਦਾ ਸ਼ਬਦ ਹੈ, ਕਈ ਵਾਰੀ ਅਸੀਂ ਗੱਚਾ ਖਾ ਜਾਂਦੇ ਆ। ਇਹਦਾ ਮਤਲਬ ਹੁੰਦਾ ਕਿ ਦੋਸ਼ ਐਦ ਕਰ ਦਿੱਤੇ ਗਏ ਆ, ਕਿਸੇ ਬੰਦੇ ਤੇ ਦੋਸ਼ ਐਦ ਕਰ ਦਿੱਤੇ ਗਏ ਆ ਕਿ ਤੇਰੇ ਤੇ ਭਾਈ ਆ ਦੋਸ਼ ਆ, ਕੀ ਤੂੰ ਇਹਨਾਂ ਨੂੰ ਮੰਨਦਾ? ਜੇ ਤੇ ਬੰਦਾ ਮੰਨ ਲਵੇ ਕਿ ਹਾਂਜੀ ਮੈਂ ਆਹ ਕੀਤਾ, ਤੇ ਫਿਰ ਤੇ ਉੱਥੇ ਕਹਾਣੀ ਖਤਮ ਆ। ਉਹ ਪਾ ਕੇ 5-7 ਸਾਲ ਦਾ ਵੱਟਾ ਤੋੜ ਦੇਣਗੇ ਕਿ ਜਾ ਭਾਈ ਜੇ ਤੂੰ ਕੀਤਾ ਤੇ ਫਿਰ ਅਸੀਂ ਵੀ ਕਰਤਾ ਤੇ ਤੂੰ ਭੋਗੀ ਚੱਲ। ਤੇ ਜੇ ਬੰਦਾ ਕਹਿੰਦਾ ਕਿ ਨਹੀਂ ਜੀ ਮੈਂ ਨਹੀਂ ਕੀਤਾ, ਇਹ ਚਾਰਜਸ ਆ ਜਿਹੜੇ ਮੇਰੇ ਤੇ ਝੂਠੇ ਲਾਏ ਜਾ ਰਹੇ ਆ, ਫਿਰ ਉੱਥੋਂ ਮੁਕੱਦਮਾ ਸ਼ੁਰੂ ਹੋ ਜਾਂਦਾ ਜੀ। ਅੱਜ ਇਹਨਾਂ ਤੇ ਚਾਰਜਸ ਫਰੇਮ ਹੋਏ ਆ, ਇਹਨਾਂ ਨੇ ਕਿਹਾ ਕਿ ਨਹੀਂ ਜੀ ਇਹ ਝੂਠੇ ਆ, ਕੇਸ ਸ਼ੁਰੂ ਹੋ ਗਿਆ। ਪਰ ਇਹ ਉਹ ਲੋਕ ਆ ਰਾਜਕਰਮਵੀਰ ਸਿੰਘ ਜੀ ਜਿਹੜੇ ਬਾਹਰ ਕਹਿੰਦੇ ਆ ਕਿ ਤੇ ਰਾਮ ਦਾ ਹੁਕਮ ਸੀ ਤੇ ਅੰਦੋਲਨ ਸੀ, ਅਸੀਂ ਕੀਤਾ ਤੇ ਜੋ ਮਰਜ਼ੀ ਹੋ ਜਾਵੇ। ਉਮਾ ਭਾਰਤੀ ਨੇ ਹਾਲੇ 10-15 ਦਿਨ ਪਹਿਲਾਂ ਸਟੇਟਮੈਂਟ ਦਿੱਤੀ ਸੀ ਕਿ ਸਾਨੂੰ ਜੋ ਮਰਜ਼ੀ ਹੋ ਜੇ ਅਸੀਂ ਪਰਵਾਹ ਨਹੀਂ ਕਰਦੇ, ਇਹ ਤਾਂ ਰਾਮ ਦਾ ਹੁਕਮ ਸੀ। ਬਾਹਰ ਲੋਕਾਂ ਨੂੰ ਕਹਿੰਦੇ ਰਾਮ ਦਾ ਹੁਕਮ ਹੈ ਤੇ ਅੰਦਰ ਅਦਾਲਤ 'ਚ ਜਾ ਕੇ ਰਾਮ ਦੇ ਹੁਕਮ ਤੋਂ ਮੁਨਕਰ ਹੋ ਜਾਂਦੇ ਆ, ਕਹਿੰਦੇ ਜੀ ਨਹੀਂ ਅਸੀਂ ਕੁਛ ਨਹੀਂ ਕੀਤਾ, ਸਾਡੇ ਤੇ ਝੂਠਾ ਕੇਸ ਆ। ਦੋਗਲਾਪੰਤੀ ਦੇਖੋ ਇਹਨਾਂ ਦੀ। ਫਿਰ ਜੇ ਹੁਣ ਇਸ ਕੇਸ ਦੇ ਵਿੱਚ ਅੱਗੇ ਦੇਖੀਏ ਕੀ ਹੋ ਸਕਦਾ। ਇਹ 120B ਦਾ ਕੇਸ ਆ। 120B ਦਾ ਮਤਲਬ ਹੁੰਦਾ ਸਾਜ਼ਿਸ਼ ਰਚਨੀ, ਕਿਸੇ ਕੇਸ ਦੀ ਕਿਸੇ ਜੁਰਮ ਦੀ ਬੁਨਿਆਦ ਰੱਖਣੀ। ਸੋ ਮੁੱਖ ਸਾਜ਼ਿਸ਼ ਘਾੜਿਆਂ ਤੇ ਇਹ ਕੇਸ ਚੱਲਦਾ ਹੈ। 120B ਦੀ ਧਾਰਾ ਕਈ ਵਾਰ ਬਹੁਤ ਭਾਰੀ ਪੈ ਜਾਂਦੀ ਹੈ, ਕਈ ਵਾਰ ਹੌਲੇ ਵੱਟੇ ਨਾਲ ਵੀ ਸਰ ਜਾਂਦਾ ਹੈ। ਪਰ ਜੇ ਦੇਖੀਏ ਤੇ ਇਹਦਾ ਅਸਰ ਜ਼ਿਆਦਾ ਉਮਾ ਭਾਰਤੀ ਤੇ ਪੈ ਸਕਦਾ ਜਾਂ ਸਾਧਵੀ ਰਿਤੰਬਰਾ ਤੇ ਪੈ ਸਕਦਾ ਹੈ। ਪਰ ਜਿਹੜੇ ਉਸ ਸਮੇਂ ਦੇ ਇਸ ਗੱਡੇ ਦੇ ਅੱਗੇ ਜਿਹੜੇ ਬਲਦ ਸਨ,
ਜਿਹੜੇ ਇਸ ਗੱਡੇ ਨੂੰ ਲਿਜਾ ਰਹੇ ਸੀਗੇ ਮੋਢਿਆਂ ਤੇ, ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਹ ਤੇ ਉਮਰ ਦੇ ਉਸ ਪੜਾਅ ਤੇ ਨੇ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਜੇਕਰ 1.5 ਸਾਲਾਂ ਬਾਅਦ ਇਹ ਫੈਸਲਾ ਉਹਨਾਂ ਦੇ ਉਲਟ ਵੀ ਆ ਜਾਂਦਾ, ਸਜ਼ਾ ਵੀ ਹੋ ਜਾਂਦੀ ਹੈ, ਉਹਨਾਂ ਦੇ ਕੋਲ ਆਪਸ਼ਨ ਨੇ ਉਹ ਦੂਜੀ ਅਦਾਲਤ 'ਚ ਜਾ ਕੇ ਸਜ਼ਾ ਤੇ ਸਟੇ ਕਰਾ ਲੈਣਗੇ, ਕਿਉਂਕਿ ਇੱਥੇ ਤੇ 1.5 ਸਾਲ ਦੀ ਮਿਆਦ ਆ, ਅੱਗੇ ਅਦਾਲਤ 'ਚ ਕੋਈ ਮਿਆਦ ਨਹੀਂ ਹੋਣੀ। ਜੇ CBI ਦੀ ਸਪੈਸ਼ਲ ਕੋਰਟ ਆ, ਅੱਗੇ ਖੁੱਲਾ ਟਾਈਮ ਹੋਊ, ਜਿੰਨਾ ਮਰਜ਼ੀ ਖੇਡੋ। ਤੇ ਜੇ 4-5 ਸਾਲ ਵੀ ਅੱਗੋਂ ਲੈ ਗਏ ਤੇ ਉਦੋਂ ਤੱਕ ਉਸ ਅਵਸਥਾ 'ਚ ਪਹੁੰਚ ਚੁੱਕੇ ਹੋਣਗੇ ਰਾਜ ਕਰਨਵੀਰ ਸਿੰਘ ਜੀ, ਜਿੱਥੇ ਕੈਦ ਤੇ ਐਸ਼ ਕੋਈ ਫਰਕ ਨਹੀਂ ਪੈਂਦਾ ਦੋਨਾਂ ਦਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਕੇਂਦਰ ਦੇ ਪਸ਼ੂ ਖਰੀਦ ਫਰੋਖਤ ਰੋਕੂ ਕਾਨੂੰਨ ਤੇ ਮਦਰਾਸ ਹਾਈ ਕੋਰਟ ਨੇ ਰੋਕ ਲਾਈ ਆ। ਦੇਖੋ, ਕੇਂਦਰ ਸਰਕਾਰ ਨੇ ਕੀ ਕੀਤਾ ਸੀਗਾ ਕਿ 1960 ਦਾ ਇੱਕ ਕਾਨੂੰਨ ਸੀ, ਉਹਦੇ 'ਚ ਸੋਧ ਕਰਕੇ ਇਹਨਾਂ ਨੇ 4 ਸ਼੍ਰੇਣੀਆਂ, ਜਿੱਦਾਂ ਅੱਗੇ ਵੱਖ-ਵੱਖ ਸੀਗੀਆਂ, ਗਾਂ ਹੋਈ, ਮੱਝ ਹੋਈ, ਬੈਲ ਹੋਇਆ, ਚੱਗਾ ਹੋਇਆ, ਊਠ ਹੋਇਆ, ਇਹ ਪਹਿਲਾਂ ਵੱਖ-ਵੱਖ ਸੀ। ਇਹਨਾਂ ਨੂੰ ਸਾਰਿਆਂ ਨੂੰ ਇੱਕੋ ਸ਼੍ਰੇਣੀ 'ਚ ਰੱਖ ਕੇ ਇਹਨਾਂ ਨੇ ਸੋਧ ਕਰ ਦਿੱਤੀ ਕਾਨੂੰਨ 'ਚ ਕਿ ਇਹਨਾਂ ਨੂੰ ਕੋਈ ਵੀ ਬੰਦਾ ਜਿਹੜਾ ਉਹ ਕੱਟਣ ਵਾਸਤੇ ਜਾਂ ਧਾਰਮਿਕ ਕਰਮ ਕਾਂਡ ਜੋ ਵੀ ਹੁੰਦੇ ਆ ਉਹਨਾਂ ਦੀ ਬਲੀ ਵਾਸਤੇ ਨਹੀਂ ਲਿਜਾ ਸਕਦਾ। ਮਤਲਬ ਕਿ ਹਰੇਕ ਬੰਦੇ ਨੂੰ ਜਦੋਂ ਵੀ ਪਸ਼ੂ, ਚਾਹੇ ਮੇਲੇ 'ਚ ਲਿਜਾਣਾ, ਚਾਹੇ ਕਿਤੋਂ ਵੀ, ਉਹ ਪਹਿਲਾਂ ਖਾਸ ਤੌਰ ਤੇ ਜਿਹੜੇ 4 ਪਸ਼ੂ ਹੈ, ਪਹਿਲਾਂ ਇਹ ਡਿਕਲੇਅਰ ਕਰਨਾ ਪਵੇਗਾ ਕਿ ਉਹ ਇਸ ਮੰਤਵ ਲਈ ਨਹੀਂ ਲਿਜਾ ਰਿਹਾ। ਬਹੁਤ ਸਾਰੇ ਰਾਜ ਇਹੋ ਜਿਹੇ ਆ ਜਿੱਥੇ ਬੀਫ ਖਾਧਾ ਜਾਂਦਾ। ਬੀਫ ਕੱਲਾ ਗਾਂ ਦਾ ਨਹੀਂ ਹੁੰਦਾ, ਬੀਫ ਮੱਝ ਦੇ ਮਾਸ ਨੂੰ ਵੀ ਕਹਿ ਦਿੰਦੇ ਆ। ਉਹਨਾਂ ਦੇ ਵਿੱਚੋਂ ਪ੍ਰਮੁੱਖ ਰਾਜ ਹੈ ਕੇਰਲ, ਤਾਮਿਲਨਾਡੂ, ਇਸ ਤੋਂ ਇਲਾਵਾ ਜਿਹੜੇ ਉੱਤਰੀ ਪੂਰਬੀ ਰਾਜ ਆ, ਮੇਘਾਲਿਆ, ਜਿਹਦੀ ਕੱਲ ਵੀ ਆਪਾਂ ਗੱਲ ਕੀਤੀ ਸੀ, ਜ਼ਿਕਰ ਕੀਤਾ ਸੀ, ਜਿੱਥੇ ਭਾਰਤੀ ਜਨਤਾ ਪਾਰਟੀ ਦਾ ਹੀ ਬਰਨਾਰਡ ਮਾਰਕ ਨਾਂ ਦਾ ਆਗੂ ਕਹੀ ਜਾਂਦਾ ਸੀ ਕਿ ਸਾਨੂੰ ਜਿਤਾਓ ਔਖੇ ਸੌਖੇ ਹੋ ਕੇ, ਬੀਫ ਦੀ ਕਿਹੜੀ ਗੱਲ ਆ, ਢੇਰਾਂ ਲਾ ਦਿਆਂਗੇ। ਸੋ ਉੱਤਰੀ ਪੂਰਬੀ ਰਾਜਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਬੀਫ ਦੀ ਖਪਤ ਹੈ, ਖਾਸ ਤੌਰ ਤੇ ਮੱਝ ਦੇ ਮਾਸ ਦੀ। ਇਹਨਾਂ ਰਾਜਾਂ ਦੇ ਵਿੱਚ ਵੀ ਆ। ਇੱਥੇ ਦੇਖੋ ਕੀ ਕੀਤਾ ਕਿ ਕਾਂਗਰਸੀਆਂ ਨੇ ਗਾਂ ਦਾ ਵੱਛਾ ਵੱਢ ਦਿੱਤਾ ਵਿਰੋਧ ਦੇ ਵਿੱਚ। ਮਦਰਾਸ ਦੇ ਵਿੱਚ ਇਹ ਜਿਹੜਾ ਵਿਰੋਧ ਸੀ ਪਹਿਲਾਂ ਹੋਇਆ, IIT ਦੇ ਵਿੱਚ ਉਹਨਾਂ ਨੇ ਬੀਫ ਪਾਰਟੀ ਕਰ ਦਿੱਤੀ 80 ਕੁ ਸਟੂਡੈਂਟਾਂ ਨੇ ਰਲ ਕੇ। ਹਾਲਾਂਕਿ ਦੂਜੇ ਦਿਨ ਜਿਹੜੇ ਦੱਖਣ ਪੰਥੀ ਹੈ ਉਹਨਾਂ ਨੇ ਉਹ ਮੁੰਡੇ ਕੁੱਟ ਕੱਤੇ, ਇੱਕ ਦੀ ਤੇ ਅੱਜ ਆਖੀ ਕੱਢ ਦਿੱਤੀ ਹੈ ਕੁੱਟ ਕੇ, ਜਿਨ੍ਹਾਂ ਨੇ ਬੀਫ ਪਾਰਟੀ ਕੀਤੀ ਸੀਗੀ। ਪਰ ਇਹ ਮਸਲਾ ਮਦਰਾਸ ਹਾਈ ਕੋਰਟ 'ਚ ਗਿਆ ਤੇ ਮਦਰਾਸ ਹਾਈ ਕੋਰਟ ਨੇ ਇਸ ਕਾਨੂੰਨ ਤੇ ਰੋਕ ਲਾ ਦਿੱਤੀ ਹਾਲ ਦੀ ਘੜੀ। ਕੇਂਦਰ ਨੂੰ ਉਹਨਾਂ ਨੇ ਨੋਟਿਸ ਜਾਰੀ ਕਰ ਦਿੱਤਾ ਤੇ ਨਾਲੇ ਉਹਨਾਂ ਨੇ ਆਖਿਆ ਕਿ ਕੀ ਖਾਣਾ ਇਹ ਤੈਅ ਕਰਨਾ ਹਰ ਸ਼ਖਸ ਦਾ ਅਧਿਕਾਰ ਆ ਔਰ ਇਸ ਨੂੰ ਕੋਈ ਦੂਜਾ ਵਿਅਕਤੀ ਤੈਅ ਨਹੀਂ ਕਰ ਸਕਦਾ। ਇਹ ਬੜੀ ਮਹੱਤਵਪੂਰਨ ਟਿੱਪਣੀ ਕੀਤੀ ਹੈ ਮਦਰਾਸ ਹਾਈ ਕੋਰਟ ਨੇ। ਉਹਨਾਂ ਕਿਹਾ ਕਿ ਕਿਸੇ ਨੇ ਕੀ ਖਾਣਾ ਇਹ ਉਹਦਾ ਅਧਿਕਾਰ ਖੇਤਰ ਆ, ਨਾ ਕਿ ਕਿਸੇ ਦੂਜੇ ਨੇ ਤੈਅ ਕਰਨਾ ਕਿ ਉਸ ਬੰਦੇ ਨੂੰ ਕੀ ਖਵਾਇਆ ਜਾਣਾ। ਉਹਨਾਂ ਨੇ ਇਹ ਕਹਿ ਕੇ ਹੁਣ ਇਸ ਮਾਮਲੇ ਦੇ ਵਿੱਚ ਰੋਕ ਲਾ ਦਿੱਤੀ ਹੈ। ਇਹ ਹੁਕਮ ਹੈ ਜਿਹੜਾ ਇੱਕ ਵਾਰੀ ਉੱਥੋਂ ਟਲ ਗਿਆ। ਹੁਣ ਸਭ ਤੋਂ ਵੱਡੀ ਗੱਲ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਇਸ ਜਿਹੜਾ ਕਾਨੂੰਨ ਆ, ਇਸ ਸੋਧੇ ਹੋਏ ਕਾਨੂੰਨ ਨੂੰ ਜੇ ਆਪਾਂ ਦੇਖੀਏ, ਇਹਦੇ ਵਿੱਚ ਕਿਤੇ ਨਾ ਕਿਤੇ ਮੱਝ ਨੂੰ ਪਾ ਦੇਣਾ, ਮੱਝ ਨੂੰ ਇਸ ਕੈਟਾਗਰੀ ਦੇ ਵਿੱਚ ਰੱਖ ਦੇਣਾ, ਉਹ ਤੇ ਸਿੱਧੇ ਰੂਪ ਦੇ ਵਿੱਚ ਇਉਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹ ਚੱਲਦੇ ਪਏ ਆ ਕਿ ਇਹ ਬੀਫ, ਚਾਹੇ ਉਹ ਮੱਝ ਦਾ ਵੀ ਹੈ ਚਾਹੇ ਕਿਸੇ ਹੋਰ ਪਸ਼ੂ ਦਾ, ਇਹ ਚਾਹੁੰਦੇ ਆ ਕਿ ਬਿਲਕੁਲ ਬੰਦ ਹੋ ਜਾਵੇ। ਹਾਂ, ਇਹ ਨਹੀਂ ਚਾਹੁੰਦੇ ਕਿ ਉਹ ਜਿਹੜਾ ਬਾਹਰ ਐਕਸਪੋਰਟ ਕਰਕੇ ਵੱਡੀਆਂ ਕੰਪਨੀਆਂ ਤੇ ਜਿਨ੍ਹਾਂ ਨੂੰ ਚਲਾਉਂਦੇ ਵੀ ਹਿੰਦੂ ਆ, ਉਹ ਕੰਪਨੀਆਂ ਕਾਰੋਬਾਰ ਕਰਨ ਤੋਂ ਰੁਕ ਜਾਣ। ਇਹ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਵੱਡੀਆਂ ਕੰਪਨੀਆਂ ਤੋਂ ਚੰਦਾ ਵੀ ਲੈ ਲੈਂਦੇ ਆ ਔਰ ਇਹਨਾਂ ਦੀ ਵੈਬਸਾਈਟ ਤੇ ਪਈਆਂ ਕੁਝ ਕੰਪਨੀਆਂ ਜਿਹੜੀਆਂ ਚੰਦਾ ਦਿੰਦੀਆਂ, ਇਹੋ ਜਿਹੀਆਂ ਕੰਪਨੀਆਂ। ਸੋ ਉਧਰਲੇ ਪਾਸੇ ਨਹੀਂ ਹੁੰਦੇ। ਹਾਂ, ਬੀਫ ਤੇ ਬਹੁਤ ਜ਼ਿਆਦਾ ਸਖਤਾਈ ਕੀਤੀ ਬੈਠੇ ਆ, ਪਰ ਇਹਨਾਂ ਦੀ ਇੱਕ ਬੀਬੀ ਆ, UP ਦੀ ਮੰਤਰੀ ਆ ਸਵਾਤੀ ਸਿੰਘ, ਉਹ ਕੱਲ ਬੀਅਰ ਪੱਬ ਦਾ ਉੱਥੇ ਜਾ ਕੇ ਉਦਘਾਟਨ ਵੀ ਕਰ ਰਹੀ ਹੈ, ਰੀਬਨ ਵੀ ਕੱਟੇ, ਕਹਿੰਦੇ ਬੀਅਰ ਠੀਕ ਆ, ਬੀਫ ਮਾੜਾ। ਪਰ ਜੋ ਅੱਜ ਕੱਲ ਚੱਲਦਾ ਪਿਆ, ਜਿਸ ਤਰੀਕੇ ਨਾਲ ਮਦਰਾਸ ਹਾਈ ਕੋਰਟ ਨੇ ਇਹਨਾਂ ਦੇ ਹੁਕਮ ਨੂੰ ਕੱਟਿਆ, ਆਉਣ ਵਾਲੇ ਦਿਨਾਂ 'ਚ ਸੰਕੇਤ ਇਹ ਜਾਪਦਾ ਕਿ ਇਹਨਾਂ ਨੂੰ ਜਿਹੜਾ ਸੋਧਿਆ ਹੋਇਆ ਕਾਨੂੰਨ ਆ, ਇਹਦੇ 'ਚ ਇੱਕ ਵਾਰੀ ਹੋਰ ਸੋਧ ਕਰਨੀ ਪੈ ਸਕਦੀ ਹੈ, ਜਾਂ ਇਹ ਵੀ ਹੋ ਸਕਦਾ ਕਿ ਪੱਕਾ ਸੋਧਿਆ ਹੀ ਜਾਵੇ, ਇਹਨੂੰ ਸੋਧਾ ਵੀ ਲੱਗ ਜਾਵੇ। ਦੂਜੀ ਗੱਲ ਹੈ ਜਿਹੜੀ ਕਾਂਗਰਸੀਆਂ ਨੇ ਹਰਕਤ ਕੀਤੀ, ਹਿਮਾਕਤ ਕੀਤੀ, ਵੱਛਾ ਵੱਢ ਦਿੱਤਾ ਵਿਰੋਧ ਦੇ ਵਿੱਚ। ਦੇਖੋ, ਵਿਰੋਧ ਤਾਮਿਲਨਾਡੂ ਦੇ ਵਿੱਚ ਵੀ ਹੋਇਆ, ਮਦਰਾਸ ਹਾਈ ਕੋਰਟ 'ਚ ਗਏ, ਉਹਨਾਂ ਨੇ ਰੋਕ ਲਾ ਦਿੱਤੀ। ਤੇ ਕੇਰਲ ਦੇ ਵਿੱਚ ਵੀ ਮਦਰਾਸ ਵਾਂਗੂ, ਤਾਮਿਲਨਾਡੂ ਵਾਂਗੂ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਨਹੀਂ,
ਸਰਕਾਰ ਖੁਦ ਕਾਂਗਰਸੀਆਂ ਦੀ ਸੀ ਕੇਰਲ ਦੇ ਵਿੱਚ, ਉਹ ਇਸ ਕਾਨੂੰਨ ਨੂੰ ਇੱਕ ਕਾਨੂੰਨ ਹੋਰ ਬਣਾ ਕੇ ਆਪਣੇ ਰਾਜ ਪੱਧਰ ਤੇ ਕਾਨੂੰਨ ਬਣਾ ਕੇ ਚੁਣੌਤੀ ਦੇ ਸਕਦੇ ਸਨ। ਪਰ ਜੋ ਉਹਨਾਂ ਨੇ ਵੱਛਾ ਵੱਢਿਆ, ਮੇਰੇ ਖਿਆਲ ਦੇ ਨਾਲ ਉੱਥੇ ਸ਼ਰੇਆਮ ਵੱਛਾ ਨਹੀਂ ਵੱਢਿਆ, ਉਹਨਾਂ ਨੇ ਆਪਣੀ ਕਿਤੇ ਨਾ ਕਿਤੇ ਜੜ ਵੱਢੀ ਆ। ਜੋ ਉਹਨਾਂ ਨੇ ਵਿਰੋਧ ਕੀਤਾ ਉਹ ਉਸ ਢੰਗ ਦਾ ਵਿਰੋਧ ਨਹੀਂ ਸੀ ਜਿਸ ਢੰਗ ਦਾ ਵਿਰੋਧ ਕਰਨਾ ਚਾਹੀਦਾ ਸੀ। ਉਂਝ ਬੀਫ ਇੱਕ ਵਾਰੀ ਫੇਰ ਉਬਲਦਾ ਪਿਆ, ਤੇ ਇਸ ਬੀਫ ਉਬਲ ਦੇ ਵਿੱਚ, ਇਸ ਉਬਾਲੇ ਦੇ ਵਿੱਚ ਜਿਹੜੇ ਮੁੱਖ ਤੌਰ ਤੇ ਮੁੱਦੇ ਆ, ਕਿਉਂਕਿ ਦੇਖੋ ਸਾਰੀ ਸਾਡੀ ਸਿਆਸਤ ਹੈ ਜਿਹੜੀ, ਉਹ ਗਾਂ ਦੀ ਪੂਛ ਦੇ ਦੁਆਲੇ ਜਾਂ ਸਿੰਘਾਂ ਦੇ ਦੁਆਲੇ ਘੁੰਮੀ ਜਾਂਦੀ ਹੈ। ਕੋਈ ਵੀ ਬੰਦਾ ਇਹ ਨਹੀਂ ਪੁੱਛਦਾ ਪਿਆ ਕਿ ਆਹ ਦੇਖੋ ਜੀ, ਜਿਹੜੀ ਤੁਹਾਡੀ NDA ਦੀ ਸਰਕਾਰ ਆ, ਮੋਦੀ ਸਰਕਾਰ ਆ, ਜਿੰਨੀਆਂ ਇਹਨੇ 3 ਸਾਲਾਂ 'ਚ ਨੌਕਰੀਆਂ ਦਿੱਤੀਆਂ, ਤੇ ਉਹ ਜਿਹੜੀ UPA ਸਰਕਾਰ ਦਾ ਕਾਰਜਕਾਲ ਸੀਗਾ ਪਿਛਲੇ 3 ਸਾਲਾਂ ਦਾ, ਜਿਹੜੇ ਅਖੀਰਲੇ 3 ਸਾਲਾਂ ਦਾ, ਉਹਦੇ ਮੁਕਾਬਲੇ ਅੱਧੀਆਂ ਵੀ ਨਹੀਂ ਦੇ ਸਕੇ। ਉਸ ਗੱਲ ਤੇ ਕੋਈ ਚਰਚਾ ਹੀ ਨਹੀਂ ਕਰਦਾ। ਜਿਹੜੀ ਸਾਡੀ ਐਗਰੀਕਲਚਰ ਗਰੋਥ ਹੈ ਨਾ ਰਾਜਕਰਮਵੀਰ ਸਿੰਘ ਜੀ, ਉਹ ਇਹਨਾਂ 3 ਸਾਲਾਂ 'ਚ, ਇਸ ਸਰਕਾਰ ਦੇ 3 ਸਾਲਾਂ 'ਚ ਮਹਿਜ਼ 1.7% ਵਧੀ ਹੈ। ਤੇ ਜਦ ਕਿ UPA ਸਰਕਾਰ, ਜਿਹਨੂੰ ਆਪਾਂ ਨਿਕੰਮੀ ਸਰਕਾਰ ਗਿਣਦੇ, ਖਾਸ ਤੌਰ ਤੇ ਦੂਜੀ ਪਾਰੀ ਉਹਨਾਂ ਦੀ ਬਹੁਤ ਵਿਵਾਦਤ ਪਾਰੀ ਰਹੀ ਹੈ, ਉਸ ਵਿਵਾਦਤ ਪਾਰੀ ਦੇ ਜਿਹੜੇ ਆਖਰੀ 3 ਸਾਲ ਸਨ, ਉਹਦੇ ਵਿੱਚ ਗਰੋਥ ਰੇਟ 3.5 ਦਾ ਸੀ, ਕਿੱਥੇ 1.7, ਕਿੱਥੇ 3.5 ਦਾ। ਔਰ ਕਮਾਲ ਦੀ ਗੱਲ ਹੈ ਕਿ ਪਿਛਲੇ 6 ਮਹੀਨੇ ਯਾਨੀ ਨਵੰਬਰ ਤੋਂ ਲੈ ਕੇ ਹੁਣ ਤੱਕ ਜਿਹੜਾ ਬੈਂਕ ਕ੍ਰੈਡਿਟ ਹੁੰਦਾ, ਉਹਦੀ ਜਿਹੜੀ ਵਾਧਾ ਦਰ ਹੈ ਉਹ ਮਹਿਜ਼ 4% ਹੈ। ਔਰ ਜਿਹੜੀ ਉਹ 4% ਆ, ਉਹ ਪਿਛਲੇ 60 ਸਾਲਾਂ ਦੇ ਸਭ ਤੋਂ ਲੋ ਪਲੇਸ ਤੇ ਆ, ਸਭ ਤੋਂ ਹੇਠਲੇ ਥਾਂ ਤੇ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜੇ ਮੁੱਦਿਆਂ ਤੇ ਇੱਥੇ ਡਿਬੇਟ ਹੋਣੇ ਚਾਹੀਦੇ ਤੇ ਚਿੰਤਨ ਹੋਣੇ ਚਾਹੀਦੇ ਆ, ਉਹਨਾਂ ਨੂੰ ਛੱਡ ਕੇ ਇੱਥੇ ਗਾਂ ਦੇ ਮੀਟ ਦਾ ਫਿਕਰ ਆ, ਗਾਂ ਦੀ ਜਾਨ ਦਾ ਫਿਕਰ ਆ, ਇੱਥੇ ਹਿੰਦੂ ਮੁਸਲਮਾਨ ਦੀ ਡਿਬੇਟ ਵੇਖਣ ਦੀ ਤੀਬਰਤਾ, ਇੱਥੇ ਇਹ ਮੁੱਦਾ ਸਭ ਤੋਂ ਵੱਡਾ ਆ ਕਿ ਅਡਵਾਨੀ ਤੇ ਕੇਸ ਚੱਲੇਗਾ ਜਾਂ ਨਹੀਂ ਚੱਲੇਗਾ। ਸੋ ਜਿਹੜੇ ਅਸਲ ਮੁੱਦੇ ਆ, ਜਿਨ੍ਹਾਂ ਮੁੱਦਿਆਂ ਤੇ ਲੜਾਈ ਹੋਣੀ ਚਾਹੀਦੀ ਆ, ਸਮਾਜ ਦੇ ਸੱਥਾਂ 'ਚ ਵੀ, ਪਾਰਲੀਮੈਂਟ ਦੇ ਵਿੱਚ ਵੀ, ਉਹ ਮੁੱਦੇ ਹਾਲ ਦੀ ਘੜੀ ਹਾਸ਼ੀਆਗ੍ਰਸਤ ਨੇ, ਕਿਉਂਕਿ ਹਾਲ ਦੀ ਘੜੀ ਅਸੀਂ ਇਹ ਸਮਝਣ 'ਚ ਨਾਕਾਮ ਆ ਕਿ ਸਾਡੇ ਲਈ ਮੁੱਦੇ ਜ਼ਰੂਰੀ ਕਿਹੜੇ ਆ। ਜੀ 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 ਬਿਲਕੁਲ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ, ਕਾਗਜ਼ਾਂ ਵਿੱਚ ਹੀ ਕਹਿੰਦੇ ਹਾਈਵੇ ਬਣਾ ਦਿੱਤੇ, ਸੈਂਕੜਾ ਹੀ ਕਰੋੜ ਇੱਧਰ ਉੱਧਰ। ਇੱਕ ਵਾਰੀ ਫਿਰੋਜ਼ਪੁਰ ਦੇ ਵਿੱਚ ਛਾਉਣੀ ਇਲਾਕਾ ਨਾ, ਜਿਹੜਾ ਜਿਨ੍ਹਾਂ ਨੇ ਫਿਰੋਜ਼ਪੁਰ ਵੇਖਿਆ ਹੋਊਗਾ ਉਹਨਾਂ ਨੂੰ ਪਤਾ ਫਿਰੋਜ਼ਪੁਰ ਛਾਉਣੀ ਹੈ, ਅੱਧਾ ਸ਼ਹਿਰ ਛਾਉਣੀ ਹੈ, ਅੱਧਾ ਸ਼ਹਿਰ ਦੂਸਰਾ। ਤੇ ਉਸ ਛਾਉਣੀ ਦੇ ਇਲਾਕੇ ਦੇ ਵਿੱਚ CBI ਨੇ ਰੇਡ ਮਾਰੀ ਸੀਗੀ, ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸੀਵਰੇਜ ਚੈੱਕ ਕਰਨਾ ਹੈ ਜੀ। ਸੀਵਰੇਜ ਚੈੱਕ ਕਰਨਾ ਸੀ। ਜਿੱਥੇ ਜਿੱਥੇ ਨਕਸ਼ਾ ਦੱਸਿਆ ਗਿਆ ਸੀ ਕਿ ਇੱਥੇ ਸੀਵਰੇਜ ਪਾਇਆ ਗਿਆ, ਉਹਨਾਂ ਨੇ ਉਹ ਥਾਂ ਖੋਦ ਮਾਰਿਆ, ਉੱਥੇ ਸੀਵਰੇਜ ਨਹੀਂ ਸੀ ਨਿਕਲਿਆ। ਸੀਵਰੇਜ ਨਿਕਲਿਆ ਤੇ ਨਿਕਲਿਆ ਇੱਕ ਅਲਮਾਰੀ ਦੇ ਵਿੱਚ ਫਾਈਲ ਪਈ ਸੀ, ਫਾਈਲ ਦੇ ਵਿੱਚ, ਕਿਉਂਕਿ ਉਹ ਸਾਰਾ ਗੰਦਗੀ ਵਾਲਾ ਸੀਵਰੇਜ ਖਾ ਗਏ ਸੀ, ਉਹ ਕਾਗਜ਼ਾਂ ਦੇ ਵਿੱਚ ਹੀ ਚੱਲੀ ਜਾਂਦਾ ਸੀਗਾ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਾਗਜ਼ਾਂ 'ਚ ਹੀ ਚੱਲੀ ਜਾਂਦੀਆਂ ਭਾਰਤ ਦੇ ਵਿੱਚ, ਵਾਸਤਵਿਕਤਾ ਦੇ ਆਧਾਰ ਤੇ ਉਹਨਾਂ ਦੀ ਕੋਈ ਹੋਂਦ ਨਹੀਂ ਹੁੰਦੀ। ਇਸੇ ਤਰੀਕੇ ਦਾ ਇੱਕ ਸਕੈਂਡਲ ਆਇਆ ਸਾਹਮਣੇ UP 'ਚੋਂ। UP ਦੇ ਵਿੱਚ ਜਦੋਂ ਮਾਇਆਵਤੀ ਦੀ ਸਰਕਾਰ ਸੀ, ਉਸ ਸਰਕਾਰ ਦੇ ਦੌਰਾਨ ਇਸ ਤਰ੍ਹਾਂ ਦੇ ਬਹੁਤ ਸਾਰੇ ਕਿੱਸੇ ਆ ਜਿਹੜੇ ਉਹ ਮਸ਼ਹੂਰ ਰਹੇ ਆ। ਕੁਛ ਲੋਕਾਂ ਤੱਕ ਪਹੁੰਚ ਗਏ, ਕੁਛ ਹਾਲੇ ਪਛੜ ਕੇ ਪਹੁੰਚਦੇ ਪਏ ਆ। ਉਹਨਾਂ ਪਹੁੰਚਣ ਵਾਲਿਆਂ 'ਚ, ਜਿਹੜੇ ਦੇਰ ਦੇ ਨਾਲ ਪਹੁੰਚ ਰਹੇ ਆ, ਉਹਨਾਂ ਪਹੁੰਚਣ ਵਾਲਿਆਂ 'ਚੋਂ ਇੱਕ NH ਮੇਰੇ ਖਿਆਲ ਦੇ ਨਾਲ 57 ਦਾ ਘੁਟਾਲਾ ਹੈ, NH 57 ਦਾ ਇਹ ਘੁਟਾਲਾ, ਨੈਸ਼ਨਲ ਹਾਈਵੇ 57 ਦਾ। ਇਹਦੇ ਵਿੱਚ ਕੀ ਸੀਗਾ ਜੀ ਕਿ ਰਾਜਕਰਮਵੀਰ ਜੀ 206 ਕਿਲੋਮੀਟਰ ਲੰਮਾ ਇਹ ਹਾਈਵੇ ਬਣਾਉਣਾ ਸੀ। ਇੱਕ ਕੰਪਨੀ ਸੀ, ਉਹਦਾ ਨਾਂ SEW ਸੀਗਾ, ਉਹਨੂੰ ਇਹਨਾਂ ਨੇ ਠੇਕਾ ਦੇ ਦਿੱਤਾ। ਔਰ ਉਹ ਕੰਪਨੀ ਵੀ ਕਮਾਲ ਦੀ ਕੰਪਨੀ ਸੀਗੀ। ਉਹਨਾਂ ਨੇ 600 ਕਰੋੜ ਰੁਪਈਆ ਹਾਸਲ ਕਰ ਲਿਆ ਬੈਂਕ ਦੇ ਵਿੱਚੋਂ, ਜਿੱਥੋਂ ਉਹ ਕਢਾਉਣੇ ਸੀਗੇ ਪੈਸੇ। 600 ਕਰੋੜ ਰੁਪਈਆ ਹਾਸਲ ਕਰ ਲਿਆ। ਉਹ ਪ੍ਰੋਜੈਕਟ ਜਿਹੜਾ ਉਹਨਾਂ ਨੇ 2 ਸਾਲਾਂ ਦੇ ਵਿੱਚ ਸਿਰੇ ਲਾਉਣਾ ਸੀ, ਉਹ ਪ੍ਰੋਜੈਕਟ 6 ਸਾਲਾਂ ਦੇ ਵਿੱਚ ਸਿਰੇ ਵੀ ਨਹੀਂ ਲੱਗਾ। ਔਰ ਸਿਰੇ ਵੀ ਕੀ ਲੱਗਣਾ ਸੀ ਕਿ ਵਿੱਚੋਂ ਸਰਕਾਰ ਵੀ ਬਦਲ ਗਈ, ਅਖਿਲੇਸ਼ ਯਾਦਵ ਦੀ ਸਰਕਾਰ ਵੀ ਆ ਗਈ। ਉਹਨਾਂ ਮੂਰਿਆਂ ਨੇ ਵੀ ਨਹੀਂ ਵੇਖਿਆ ਕਿ ਇਹ ਪ੍ਰੋਜੈਕਟ ਪੂਰਾ ਹੋਇਆ ਤੇ ਕਿਉਂ ਨਹੀਂ ਹੋਇਆ। ਔਰ ਉਹ ਪੈਸਾ ਜਿਹੜਾ 600 ਕਰੋੜ ਰੁਪਈਆ ਇਹਨਾਂ ਨੇ ਕਢਾਇਆ, ਉਹ ਗਿਆ ਤੇ ਆਖਿਰ ਗਿਆ ਕਿੱਥੇ। ਜਦੋਂ ਹੁਣ ਯੋਗੀ ਸਰਕਾਰ ਆਈ, ਉਹਨਾਂ ਨੇ ਪੜਤਾਲ ਕੇ ਵੇਖਿਆ ਕਿ ਉਹ 600 ਕਰੋੜ ਰੁਪਈਆ ਸੀ ਜਿਹੜਾ, ਉਹਦੇ ਚੋਂ
455 ਕਰੋੜ ਰੁਪਈਆ ਲੱਗਿਆ ਹੀ ਨਹੀਂ। ਜਿਹੜਾ ਪ੍ਰੋਜੈਕਟ ਸੀ, ਹਾਈਵੇ ਸੀ, ਉਹ ਮਹਿਜ਼ 13% ਬਣਿਆ ਹੁਣ ਤੱਕ। 13% ਬਣਿਆ, ਬਾਕੀ ਉਹ 87% ਹੈ ਜਿਹੜਾ ਕਾਗਜ਼ਾਂ 'ਚ ਹੀ ਚੱਲੀ ਜਾਂਦਾ। ਸੋ ਹੁਣ ਇਹਨਾਂ ਨੇ ਇਸ ਮਾਮਲੇ ਦੀ ਜਾਂਚ ਹੈ ਜਿਹੜੀ ਉਹ CBI ਦੇ ਹਵਾਲੇ ਕਰ ਦਿੱਤੀ ਹੈ। ਇਹ ਤੇ ਹੋਇਆ ਮਸਲਾ ਯੂਪੀ ਦਾ। ਯੂਪੀ ਦੇ ਨਾਲ ਲੱਗਵਾ ਇੱਕ ਰਾਜ ਆ ਉੱਤਰਾਖੰਡ, ਇਹ ਉੱਤਰ ਪ੍ਰਦੇਸ਼ ਆ, ਉਹ ਉੱਤਰਾਖੰਡ ਆ। ਉੱਥੇ ਵੀ ਇੱਕ ਇਹੋ ਜਿਹਾ ਘੁਟਾਲਾ ਹੋਇਆ, ਉਹੋ ਜਿਹਾ ਘੁਟਾਲਾ ਹੋਇਆ। ਤੇ ਹੁਣ ਜਦੋਂ ਸਰਕਾਰ ਉੱਥੇ ਭਾਰਤੀ ਜਨਤਾ ਪਾਰਟੀ ਦੀ ਆ ਗਈ ਹੈ ਤੇ ਉੱਥੋਂ ਦੇ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਹੁਣ ਇਸ ਘੁਟਾਲੇ ਦੀ ਜਿਹੜੀ ਪੜਤਾਲ ਹੈ ਉਹ CBI ਦੇ ਹਵਾਲੇ ਕਰਨ ਲੱਗੇ ਆ। ਨਾਲ ਦੀ ਨਾਲ ਨਿਤਨ ਗਡਕਰੀ ਦਾ ਫੋਨ ਆ ਗਿਆ, CM ਸਾਹਿਬ ਆਓ ਚਾਹ ਪਾਣੀ ਪੀ ਕੇ ਜਾਓ ਜੀ। ਉਹਨੇ ਪੈਰ ਜੁੱਤੀ ਨਹੀਂ ਪਾਈ, ਉਹ ਜਿਵੇਂ ਆਂਦੇ ਨਾ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ, ਉਹ ਭੱਜਿਆ ਆ ਕਿ ਗਡਕਰੀ ਸਾਹਿਬ ਨੇ ਖੁਰੇ ਕੀ ਕਹਿਣਾ। ਤੇ ਗਡਕਰੀ ਸਾਹਿਬ ਨੇ ਆਖਿਆ, ਉਹਨੇ ਆਖਿਆ ਉਹ ਜਿਹੜੀ CBI ਦੀ ਜਾਂਚ ਤੂੰ ਕਰਦਾ ਫਿਰਦਾ ਤੇ ਕਰਾਉਂਦਾ ਫਿਰਦਾ ਨਾ, ਉਹਨੂੰ ਇੱਥੇ ਠੱਪ ਰਹਿਣ ਦੇ। ਉਹਨੇ ਆਖਿਆ ਸਾਹਿਬ ਜੀ ਗੱਲ ਕੀ ਆ? ਉਹ ਕਹਿੰਦਾ ਕਿ ਇਹਦੇ ਨਾਲ ਅਫਸਰਾਂ ਦਾ ਮੋਰਾਲ ਡਾਊਨ ਹੁੰਦਾ, ਆਪਾਂ ਨਹੀਂ ਕਰਵਾਉਣੀ ਜਾਂਚ ਪੜਤਾਲ। ਹੁਣ ਦੇਖੋ ਤੇ ਬਾਹਰ ਆ ਕੇ ਪੱਤਰਕਾਰ ਨੇ ਪੁੱਛਿਆ ਜੀ CBI ਜਾਂਚ ਦਾ ਕੀ ਬਣਿਆ? ਉਹ ਕਹਿੰਦਾ ਜੀ ਹਾਲੇ ਵਿਚਾਰ ਚੱਲਦਾ ਪਿਆ, ਵਿਚਾਰ ਕਰਾਂਗੇ, ਕੋਈ ਗੱਲ ਨਹੀਂ। ਕਹਿੰਦਾ ਆਉਣ ਵਾਲੇ ਸਮੇਂ 'ਚ ਵੇਖਾਂਗੇ। ਵੇਖਣਾ ਮੁਇਆ ਸੀ। ਉੱਥੋਂ ਨਿਤਨ ਗਡਕਰੀ ਨੇ ਉਹਨੂੰ ਘੂਰ ਕੇ ਭੇਜਤਾ ਤੇ ਚੁੱਪ ਕਰ ਗਿਆ। ਹੁਣ ਦੇਖੋ ਜੇ ਮੋਰਾਲ ਡਾਊਨ ਵਾਲੀ ਗੱਲ ਆ ਤੇ ਫਿਰ ਯੂਪੀ ਦੇ ਅਫਸਰਾਂ ਦਾ ਵੀ ਤੇ ਮੋਰਾਲ ਡਾਊਨ ਹੋਏਗਾ। ਮੋਰਾਲ ਦਾ ਖਿਆਲ ਰੱਖਣਾ ਚਾਹੀਦਾ, ਮਨੋਬਲ ਦਾ ਖਿਆਲ ਰੱਖਣਾ ਚਾਹੀਦਾ। ਇਹਨਾਂ ਵਿਚਾਰਿਆਂ ਨੂੰ ਕਰਨ ਦੇਣੇ ਚਾਹੀਦੇ, ਘਪਲੇ ਜਿੰਨੇ ਕਰਦੇ ਆ, ਕਿਉਂ ਪੜਤਾਲ ਕਰਕੇ ਇਹਨਾਂ ਦਾ ਮਨੋਬਲ ਤੋੜਨਾ। ਹੁਣ ਦੂਜੀ ਗੱਲ ਆ ਕਿ ਉੱਥੇ ਕਿਉਂ ਨਹੀਂ ਇਹ ਪੈਰਾਮੀਟਰ ਲਾਗੂ ਹੋ ਰਿਹਾ? ਅਸਲ ਦੇ ਵਿੱਚ ਕੀ ਹੈ ਰਾਜਕਰਨਵੀਰ ਸਿੰਘ ਜੀ, ਕਿ ਜਿਹੜੀ ਉੱਥੇ ਉੱਤਰਾਖੰਡ 'ਚ ਪਿਛਲੀ ਸਰਕਾਰ ਸੀ ਉਹ ਸੀ ਕਾਂਗਰਸ ਦੀ, ਤੇ ਜਿਹੜੀ ਹੁਣ ਆ ਸਰਕਾਰ ਉੱਥੇ ਭਾਰਤੀ ਜਨਤਾ ਪਾਰਟੀ ਦੀ, ਉਹ ਸਰਕਾਰ ਜਿਹੜੀ ਹੈ ਉਹ ਨਾ ਹੀ ਭਾਰਤੀ ਜਨਤਾ ਪਾਰਟੀ ਦਾ, ਉਹਦੇ 'ਚ ਅੱਧਿਓਂ ਜ਼ਿਆਦੇ ਪਿਛਲੀ ਸਰਕਾਰ ਵਾਲੇ ਕਾਂਗਰਸੀ ਆ। ਹੁਣ ਉਹ ਕਾਂਗਰਸੀ ਹੈ ਜਿਹੜੇ ਉੱਥੋਂ ਜਲੇਬੀਆਂ ਮੰਡੇ ਖਾ ਕੇ ਆਏ ਆ ਤੇ ਉਹ ਘੂਰਦੇ ਆ ਕਿ ਜੇ ਭਾਈ ਸਾਹਿਬ ਉਹ ਜਾਂਚ ਪੜਤਾਲ ਖੁੱਲੂਗੇ ਤੇ ਸਾਡੀਆਂ ਬਹੁਤ ਸਾਰਿਆਂ ਦੀਆਂ ਧੋਤੀਆਂ ਡਿੱਗ ਪੈਣੀਆਂ। ਸੋ ਜੇ ਤੁਸੀਂ ਜਾਂਚ ਪੜਤਾਲ ਕਰੋਗੇ ਤੇ ਅਸੀਂ ਚੁੱਕ ਕੇ ਲੋਈ ਦੂਜੇ ਪਾਸੇ ਹੋ ਜਾਵਾਂਗੇ, ਸਾਡਾ ਤਾਂ ਕੰਮ ਹੀ ਆ। ਸੋ ਇਸ ਕਰਕੇ ਉੱਥੇ ਕਹਿ ਦਿੱਤਾ ਕਿ ਅਫਸਰਾਂ ਦਾ ਮੋਰਾਲ ਡਾਊਨ ਹੁੰਦਾ, ਪਰ ਇੱਧਰਲੇ ਪਾਸੇ ਕਹਿੰਦੇ ਕਿ ਜਾਂਚ ਆ ਜਿਹੜੀ ਉਹ CBI 'ਚ ਕਰਵਾਵਾਂਗੇ। ਦੋ ਪ੍ਰਦੇਸ਼ ਆ, ਦੋਵਾਂ ਥਾਵਾਂ ਤੇ ਵੱਖ-ਵੱਖ ਇਹਨਾਂ ਦੇ ਦ੍ਰਿਸ਼ਟੀਕੋਣ ਆ। ਸੋ ਆਪ ਇਹ ਅੰਦਾਜ਼ਾ ਲਾ ਲਓ ਕਿ ਇਹ ਘਪਲੇ ਤੇ ਘੁਟਾਲੇ ਕਿਵੇਂ ਹੁੰਦੇ ਆ, ਕਿਵੇਂ ਕੱਜੇ ਜਾਂਦੇ ਆ। ਜਿਹੜੇ ਬਾਹਰ ਆਉਂਦੇ ਆ ਉਹ ਕਹਿ ਸਕਦੇ ਆ ਕਿ ਉਹ ਘੁਟਾਲੇ ਬਾਹਰ ਆਉਂਦੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਆਪਦੇ ਸ਼ਾਮਲ ਨਹੀਂ ਹੁੰਦੇ। ਜੀ 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 ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਤਮਾਮ ਵਿਰੋਧਾਂ ਤੇ ਨਿਯਮਾਂ ਨੂੰ ਤਾਕ ਤੇ ਰੱਖ ਕੇ ਬੇਅੰਤ ਦੇ ਪੋਤੇ ਨੂੰ ਬਣਾਇਆ ਗਿਆ ਆ DSP। ਦੇਖੋ ਰਾਜਕਰਨਵੀਰ ਸਿੰਘ ਜੀ, ਅੱਜ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਸੀਗੀ ਕਿ ਇਹਨਾਂ ਨੇ ਉਹ ਪ੍ਰਕਿਰਿਆ ਰੋਕ ਦਿੱਤੀ ਹੈ ਜਿਹਦੇ ਤਹਿਤ ਇਹਨਾਂ ਨੇ ਬੇਅੰਤ ਸਿੰਘ ਦੇ ਪੋਤਰੇ ਨੂੰ DSP ਲਾਉਣਾ ਸੀ ਜੀ। ਸਾਰੀਆਂ ਅਖਬਾਰਾਂ ਨੇ ਅੱਜ ਇਹ ਖਬਰ ਸ਼ਾਇਆ ਕੀਤੀ ਔਰ ਹਵਾਲਾ ਦਿੱਤਾ ਗਿਆ ਬਕਾਇਦਾ ਕਿ ਵਿੱਤ ਮੰਤਰਾਲਾ ਜਿਹੜਾ ਵਿੱਤੀ ਵਿਭਾਗ ਹੈ ਜਿਹੜਾ ਪੰਜਾਬ ਦਾ, ਉਹਨੇ ਇਸ ਨਿਯੁਕਤੀ ਨੂੰ ਨਾ ਕਰ ਦਿੱਤੀ ਹੈ, ਸਿਰ ਫੇਰ ਦਿੱਤਾ। ਤੇ ਨਾਲ ਇਹ ਵੀ ਦੱਸਿਆ ਗਿਆ ਕਿਉਂਕਿ ਸੁਪਰੀਮ ਕੋਰਟ ਦੀ ਵੀ ਇਸ ਤਰ੍ਹਾਂ ਦੀ ਇੱਕ ਹਦਾਇਤ ਆ ਕਿ ਦੇਖੋ ਜਿਹੜਾ ਬੰਦਾ ਸਰਦਾ ਪੁੱਜਦਾ ਉਸ ਬੰਦੇ ਨੂੰ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਸਿਰਫ ਤੇ ਸਿਰਫ ਉਸ ਨੂੰ ਮਿਲਣੀ ਚਾਹੀਦੀ ਹੈ ਜਿਸ ਬੰਦੇ ਦੇ ਘਰ ਦੀ ਵਿੱਤੀ ਹਾਲਤ ਪਤਲੀ ਹੈ ਤੇ ਉਹਦਾ ਉਹੀ ਬੰਦਾ ਜਿਹਨੂੰ ਰੁਜ਼ਗਾਰ ਮਿਲਣਾ, ਉਹੀ ਬੰਦਾ ਇੱਕ ਕਮਾਊ ਵਸੀਲਾ, ਕਮਾਊ ਜੀ ਹੈ। ਇੱਧਰ ਤੇ ਸੁੱਖ ਦੇ ਨਾਲ ਸਾਰੇ ਹੀ ਕਮਾਊ ਬੈਠੇ ਆ, ਕੀ ਰਵਨੀਤ ਬਿੱਟੂ ਤੇ ਕੀ ਤੇਜ ਪ੍ਰਕਾਸ਼ ਕੋਟਲੀ, ਗੁਰਕਮਲ ਕੌਰ, ਪਤਾ ਨਹੀਂ ਕਿੰਨੇ ਟਰਮ ਇਹ ਕੋਈ ਵਿਧਾਇਕ ਬਣ ਗਿਆ, ਕੋਈ MP ਤੁਰਿਆ ਫਿਰਦਾ, ਕੋਈ ਮੰਤਰੀ ਹੈ, ਕੋਈ ਸੰਤਰੀ ਹੈ, ਕੋਈ ਕੁਛ ਆ। ਪਰ ਬਾਵਜੂਦ ਇਸ ਪਰਿਵਾਰ ਨੇ ਇਹ ਨੌਕਰੀ ਚਾਹੀ ਕਿ ਸਾਨੂੰ ਤਰਸ ਦੇ ਆਧਾਰ ਤੇ ਨੌਕਰੀ ਚਾਹੀਦੀ ਹੈ। ਔਰ ਕਮਾਲ ਦੀ ਗੱਲ ਆ ਕਿ ਤਰਸ ਦਾ ਆਧਾਰ ਹੈ ਜਿਹੜਾ ਉਹ 22 ਸਾਲ ਬਾਅਦ ਬਣਾਇਆ ਜਾ ਰਿਹਾ। 22 ਸਾਲਾਂ ਬਾਅਦ ਇਸ ਨੂੰ ਜਦੋਂ ਇਸ ਨਿਯੁਕਤੀ ਨੂੰ ਜਦੋਂ ਹਰੀ ਝੰਡੀ ਦਿੱਤੀ ਗਈ, ਸਭ ਤੋਂ ਵੱਡੀ ਦਿੱਕਤ ਇਹ ਵੀ ਸੀਗੀ ਕਿ ਇਸ ਮੁੰਡੇ ਦੀ ਉਮਰ ਇਸ ਜਨਵਰੀ ਨੂੰ, ਆ ਜਿਹੜੀ ਜਨਵਰੀ 2017 ਨੂੰ, ਉਸ ਸਮੇਂ ਇਹਦੀ ਉਮਰ ਹੈ ਜਿਹੜੀ ਉਹ 28 ਸਾਲ 7 ਮਹੀਨਿਆਂ ਦੀ ਹੈ, ਜਦਕਿ 28 ਸਾਲ ਤੱਕ ਹੀ DSP ਲਾਇਆ ਜਾ ਸਕਦਾ। ਉਸ ਉਮਰ ਨੂੰ ਜੇ ਆਪਾਂ ਹੁਣ ਮਾਪੀਏ, ਹੁਣ ਉਹਨੂੰ ਨਾਪੀਏ ਤੇ ਉਹ ਅੱਗੇ ਚੱਲ ਕੇ 5 ਮਹੀਨੇ ਹੋਰ ਵੱਧ ਜਾਂਦੀ ਹੈ। ਮਤਲਬ ਕਿ 1 ਸਾਲ ਉਮਰ ਹੋਰ ਜਿਹੜੀ ਵੱਧ ਗਈ।
1 ਸਾਲ ਤੋਂ ਵੀ 1 ਮਹੀਨਾ ਉੱਤੇ ਚਲਾ ਜਾਂਦਾ। ਪਰ ਬਾਵਜੂਦ ਇਸ ਦੇ ਕਿ ਸੁਪਰੀਮ ਕੋਰਟ ਦੀ ਹਦਾਇਤ ਆ, ਵਿੱਤ ਮੰਤਰਾਲੇ ਨੇ ਨਾ ਕੀਤੀ ਆ, ਸਾਰਾ ਕੁਝ ਉਲਟ ਆ, ਪਰ ਬਾਵਜੂਦ ਇਸ ਦੇ ਕਿਉਂਕਿ ਉਹ ਬੇਅੰਤ ਸਿੰਘ ਦਾ ਪੋਤਰਾ, ਤੇ ਬੇਅੰਤ ਸਿੰਘ ਦੇ ਪੋਤਰਾ ਜਿਹੜਾ ਦੂਸਰਾ ਪੋਤਰਾ, ਉਹ ਆਪਣੇ ਆਪ ਨੂੰ ਇਸ ਸਮੇਂ ਉੱਥੇ ਖੜਾ ਵੇਖਦਾ ਜਿੱਥੇ ਉਹਦੀ ਨਮੋਸ਼ੀ ਹੋਈ ਆ, ਹੇਠੀ ਹੋਈ ਆ ਇਸ ਮਾਮਲੇ 'ਚ। ਕਿਉਂਕਿ ਸੋਸ਼ਲ ਮੀਡੀਆ ਤੇ ਮਜ਼ਾਕ ਬੜਾ ਉੱਡਿਆ ਇਸ ਪਰਿਵਾਰ ਦਾ, ਬਹੁਤ ਮਜ਼ਾਕ ਉੱਡਿਆ। ਤਾਂ ਉਹਨੇ ਮੁੱਚ ਦਾ ਸਵਾਲ ਬਣਾ ਲਿਆ। ਉਹਨੇ ਆਖਿਆ ਕਿ ਨਹੀਂ, ਮੈਂ ਤੇ ਨੌਕਰੀ ਆਪਦੇ ਭਰਾ ਨੂੰ ਦਿਵਾਉਣੀ ਹੈ। ਪਤਾ ਨਹੀਂ ਹੁਣ ਜੇ ਭਰਾ ਨੇ ਵੀ ਆਖਿਆ ਹੋ ਸਕਦਾ ਉਹਨੇ ਇਹਨੂੰ ਮਾਰਿਆ ਹੋਵੇ ਨਿਹੋਰਾ ਕਿ ਗੌਰਮੈਂਟ ਤੇਰੀ ਨੂੰ ਸਾਡੀ ਹਾਲਤ ਦੇ ਦਰਸ਼ਨ ਆਇਆ, ਕਾਹਦਾ ਤੂੰ MP ਵੱਡਿਆ, ਭਰਤੀ ਨਾ ਕਰਵਾਇਆ। ਤੇ ਫਿਰ ਉਹਨੇ ਆਪਦਾ ਜ਼ੋਰ ਹੈ ਜਿਹੜਾ ਪੂਰਾ ਲਾ ਦਿੱਤਾ। ਤੇ ਉਦੋਂ ਫਿਰ ਕੈਪਟਨ ਸਾਹਿਬ ਨੇ ਕਿਹਾ ਹੋਣਾ ਕਿ ਛੱਟ ਰੋਟੀ ਪੱਟ ਦਾਲ ਚੱਕ ਮੁੰਡਾ ਚੱਲ ਨਾਲ, ਆਜੋ ਭਾਈ। ਉਹਨੇ ਅੱਜ ਕੈਬਨਿਟ ਦੀ ਮੀਟਿੰਗ 'ਚ ਸਾਰੀਆਂ ਚੀਜ਼ਾਂ ਨੂੰ, ਸਾਰੇ ਨੇਮ ਕਾਇਦੇ ਜਾਂ ਸਾਰੀਆਂ ਹਦਾਇਤਾਂ, ਡਾਇਰੈਕਸ਼ਨ ਜੋ ਵੀ ਸੀਗੀਆਂ, ਸਾਰਿਆਂ ਨੂੰ ਚੱਕ ਕੇ ਪਰੇ ਕਰਕੇ ਇਸ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਿ ਮੁੰਡਾ ਨੌਕਰੀ ਤੇ ਚੜਿਆ ਜੀ। ਹੁਣ ਇਸ ਨਿਯੁਕਤੀ ਨੂੰ ਰਾਜ ਕਰਨਵੀਰ ਸਿੰਘ ਦੀ ਚੈਲੰਜ ਹੋ ਜਾਣਾ, ਤੇ ਸ਼ਾਇਦ ਕੀਤਾ ਵੀ ਇਸ ਕਰਕੇ ਗਿਆ ਹੋਵੇ ਇਸ ਨੌਕਰੀ ਦਾ ਪ੍ਰਬੰਧ ਕਿ ਬੇਅੰਤ ਸਿੰਘ ਦਾ ਪਰਿਵਾਰ ਖੁਸ਼ ਹੋ ਜਾਊ। ਤੇ ਦੂਜੇ ਪਾਸਿਓਂ ਜੇ ਕਿਸੇ ਨੇ ਜ਼ੋਰ ਲਾਤਾ ਤੇ ਆਪੇ ਮੁੰਡਾ 4 ਦਿਨ DSP ਦੀ ਕੁਰਸੀ ਤੇ ਬਹਿ ਕੇ ਚਾਹ ਲਾ ਕੇ ਘਰ ਨੂੰ ਮੁੜ ਜੂ। ਉਂਝ ਜੋ ਇਹ ਕਰਦੇ ਪਏ ਆ ਰਾਜ ਕਰਨਵੀਰ ਸਿੰਘ ਜੀ, ਇਹ ਆਪਣੇ ਪੱਧਰ ਤੇ ਜੋ ਇਹ ਢੋਂਗ ਰਚਦੇ ਪਏ ਆ, ਇਹਦਾ ਦੂਸਰਾ ਪਾਸਾ ਜੇ ਵੇਖੋ ਨਾ, ਤਰਸ ਦੇ ਆਧਾਰ ਤੇ ਕਹਿੰਦੇ ਆ ਇਹੋ ਜਿਹੇ ਮੁੰਡੇ ਫਾਈਲਾਂ ਚੁੱਕ ਕੇ ਲਈ ਫਿਰਦੇ ਆ ਜਿਨ੍ਹਾਂ ਦੇ ਪਰਿਵਾਰ ਸੱਚਮੁੱਚ ਅੱਤਵਾਦ ਪੀੜਤ ਹਨ ਔਰ ਉਹਨਾਂ ਦੇ ਘਰੇ ਕੋਈ ਵੀ ਜੀ ਨਹੀਂ ਹੋਰ ਕਮਾਊ। ਉਹਨਾਂ ਦੀਆਂ ਫਾਈਲਾਂ 10 ਸਾਲਾਂ ਤੋਂ ਉਹਨਾਂ ਦੀਆਂ ਕੱਛਾਂ 'ਚ ਨੇ ਔਰ ਉਹਨਾਂ ਦੀਆਂ ਜਿਹੜੀਆਂ ਚੱਪਲਾਂ ਉਹ ਨਿਰੰਤਰ ਸਫ਼ਰ 'ਚ ਨੇ, ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ। ਜਦ ਕਿ ਇਸ ਪਰਿਵਾਰ ਤੇ ਰਹਿ ਕੇ ਦਿਆਨਤਦਾਰੀ ਦਿਖਾਈ ਜਾਂਦੀ ਹੈ। ਅਸੀਂ ਕਿਸੇ ਦੇ ਵਿਰੋਧੀ ਨਹੀਂ, ਪਰ ਇਸ ਤਰੀਕੇ ਦੇ ਨਾਲ ਨੇਮ ਕਾਇਦਿਆਂ ਨੂੰ ਤੋੜ ਕੇ ਮਰੋੜ ਕੇ ਜੋ ਇਹ ਫਾਇਦਾ ਪਹੁੰਚਾਇਆ ਜਾ ਰਿਹਾ, ਆਉਣ ਵਾਲੇ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਦੇ ਤਾਜ ਦੇ ਵਿੱਚ ਇਹ ਇੱਕ ਹੋਰ ਵਿਵਾਦ ਜੁੜ ਜਾਣਾ। ਕਿਉਂਕਿ ਜੇ ਮਸਲਾ ਹਾਈ ਕੋਰਟ 'ਚ ਪਹੁੰਚ ਗਿਆ ਜਾਂ ਉਸ ਤੋਂ ਵੀ ਉੱਤੇ ਪਹੁੰਚ ਗਿਆ, ਉੱਥੇ ਇਹ ਜਵਾਬ ਦਾਵਾ ਦਾਖਲ ਕਰਨਗੇ। ਪਰ ਉਸ ਸਮੇਂ ਜੇ ਅੱਗੋਂ ਸੁਪਰੀਮ ਕੋਰਟ, ਹਾਈ ਕੋਰਟ, ਕਿਉਂਕਿ ਜੇ ਸੁਪਰੀਮ ਕੋਰਟ 'ਚ ਗਿਆ ਚਲਾ, ਸੁਪਰੀਮ ਕੋਰਟ ਦੀ ਤੇ ਗਾਈਡਲਾਈਨ ਮੌਜੂਦ ਆ। ਜੇ ਸੁਪਰੀਮ ਕੋਰਟ ਨੇ ਫਟਕਾਰ ਪਾਈ, ਲਾਂਤ ਪਾਈ, ਇਹਨਾਂ ਨੇ ਹੱਸ ਕੇ ਦਿਖਾ ਦੇਣਾ। ਪਰ ਜੋ ਉਸ ਸਮੇਂ ਦੌਰਾਨ 4 ਸਾਲ ਚੱਲੇ, 5 ਸਾਲ ਚੱਲੇ, ਜੋ ਭੱਤੇ ਤਨਖਾਹ ਲੈ ਗਿਆ, ਉਹ ਕਿਸ ਖਾਤੇ ਪਾਉਣਗੇ, ਉਹ ਹਾਲੇ ਤੱਕ ਕੋਈ ਨਹੀਂ ਦੱਸ ਸਕਦਾ। ਜੀ 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 ਮਿੰਟੂ ਜੀ, ਅਗਲੀ ਗੱਲ ਕਰੀਏ। ਆਪ ਵਿਧਾਇਕਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ, ਕਿਸੇ ਨੇ ਆਖਿਆ ਸੀਗਾ ਕਿ ਤਜਰਬਾ ਉਹ ਕੰਘੀ ਆ ਜੋ ਜ਼ਿੰਦਗੀ ਤੁਹਾਨੂੰ ਉਦੋਂ ਦਿੰਦੀ ਹੈ ਜਦੋਂ ਤੁਸੀਂ ਗੰਜੇ ਹੋ ਚੁੱਕੇ ਹੁੰਦੇ ਹੋ। ਪਰ ਇਹਨਾਂ ਨੂੰ ਤਜਰਬੇ ਦੀ ਜਿਹੜੀ ਕੰਘੀ ਉਹ ਉਦੋਂ ਮਿਲ ਗਈ ਜਦੋਂ ਹਾਲੇ ਇਹਨਾਂ ਦੇ ਸਿਰ ਤੇ ਵਾਵਾ ਵਾਲ ਮੌਜੂਦ ਹੈਗੇ ਆ, ਨਹੀਂ ਹੋਏ। ਯਾਨੀ ਸਮਾਂ ਰਹਿੰਦਿਆਂ ਇਹਨਾਂ ਨੇ ਥੋੜੀ ਜਿਹੀ ਅਕਲ ਲਈ ਆ। ਕਿਉਂਕਿ ਜਿਸ ਤਰੀਕੇ ਦਾ ਅੱਜ ਇਹਨਾਂ ਨੇ ਪ੍ਰੋਟੈਸਟ ਕੀਤਾ, ਚਲੋ ਹੈ ਤੇ ਉਹ ਸਿਆਸੀ ਹੈ, ਸਿਆਸੀ ਡਰਾਮਾ ਹੀ ਕਿਹਾ ਜਾ ਸਕਦਾ, ਪਰ ਉਹਨਾਂ ਦੀ ਇੱਕ ਭੂਮਿਕਾ ਬਣਦੀ ਹੈ, ਉਹ ਉਹਨਾਂ ਦਾ ਕਰਨ ਦਾ ਫਰਜ਼ ਵੀ ਹੈ, ਉਹ ਉਹਨਾਂ ਨੇ ਅਦਾ ਕੀਤਾ। ਪਰ ਇਸ ਪ੍ਰੋਟੈਸਟ ਨੂੰ ਜਿਸ ਸਲੀਕੇਬੱਧ ਤਰੀਕੇ ਨਾਲ ਕੀਤਾ ਗਿਆ, ਉਹ ਵਾਕਈ ਦਰਸਾਉਂਦਾ ਕਿ ਇਹਨਾਂ ਨੇ ਤਜਰਬਾ ਹਾਸਲ ਕੀਤਾ। ਔਰ ਤਜਰਬਾ ਹਮੇਸ਼ਾ ਘਾਟਿਆਂ 'ਚ ਹੀ ਆਉਂਦਾ। ਰਾਜ ਕਰਨਵੀਰ ਸਿੰਘ ਜੀ, ਮੁਨਾਫੇ ਬੰਦਾ ਉਦੋਂ ਹੀ ਕੱਟਣ ਜੋਗਾ ਹੁੰਦਾ ਜਦੋਂ ਉਹਨੂੰ ਘਾਟੇ ਪੈ ਕੇ ਅਹਿਸਾਸ ਹੁੰਦਾ ਕਿ ਮੁਨਾਫਾ ਆਖਰ ਚੀਜ਼ ਕੀ ਹੈ। ਸੋ ਇਸ ਵਾਰੀ ਜਿਹੜਾ ਇਹਨਾਂ ਨੇ ਪ੍ਰੋਟੈਸਟ ਕੀਤਾ, ਉਹ ਇਸ ਤਰ੍ਹਾਂ ਨਹੀਂ ਕੀਤਾ ਜਿਵੇਂ ਪਿਛਲੀ ਵਾਰੀ ਸਾਰਾ ਪੰਜਾਬ ਉੱਥੇ ਇਕੱਠਾ ਕਰ ਲਿਆ, ਹਰਲ ਕਰਕੇ ਉੱਥੇ ਪਹੁੰਚ ਗਏ, ਮੁੜ ਕੇ 4-5 ਜਣੇ ਪ੍ਰਕਾਸ਼ ਸਿੰਘ ਬਾਦਲ ਕੋਲ ਚਲੇ ਗਏ ਤੇ ਉਹਨੇ ਅੱਗੋਂ ਇਹਨਾਂ ਨੂੰ ਚੰਗੀ ਤਰ੍ਹਾਂ ਝੱਗ ਕਰਾ ਕੇ ਘਰ ਨੂੰ ਮੋੜ ਦਿੱਤਾ। ਤੇ ਗਏ ਸੀ ਕਿ ਕੁਛ ਹਾਸਿਲ ਕਰਨ, ਉੱਥੇ ਗਵਾ ਕੇ ਆ ਗਏ। ਇਸ ਵਾਰੀ ਇਹਨਾਂ ਨੇ ਐਸਾ ਕੁਛ ਨਹੀਂ ਕੀਤਾ। ਇਹ ਗਏ ਆ, ਜਿਹੜੇ ਇਹਨਾਂ ਦੇ MLA ਆ, ਨਾਲ ਬੈਂਸ ਬ੍ਰਦਰਸ ਵੀ ਸਨ, ਇਹ 20-22 ਜਣੇ ਗਏ ਵਿਧਾਨ ਸਭਾ 'ਚ। ਪਹਿਲਾਂ ਧਰਨਾ ਵੀ ਲਾਇਆ, ਉਸ ਤੋਂ ਬਾਅਦ ਇਹ ਮੁੱਖ ਮੰਤਰੀ ਦੇ ਘਰ ਨੂੰ ਤੁਰੇ। ਉਹਨਾਂ ਨੇ ਬੈਰੀਕੇਡ ਲਾਏ ਹੋਏ ਸੀਗੇ, ਇਹਨਾਂ ਟੱਪਣ ਦਾ ਯਤਨ ਕੀਤਾ, ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਫਿਰ ਇਹ ਥਾਣੇ 'ਚ ਵੀ ਜਾ ਕੇ ਧਰਨੇ ਤੇ ਬਹਿ ਗਏ। ਫਿਰ ਉਹਨਾਂ ਨੇ ਛੱਡ ਹੀ ਦੇਣਾ ਸੀ, ਕੋਈ ਇਹੋ ਜਿਹਾ ਕੋਈ ਓਫੈਂਸ ਤੇ ਇਹਨਾਂ ਨੇ ਕੀਤਾ ਨਹੀਂ ਸੀਗਾ ਜਿਹਦੀ ਬਿਨਾਂ ਤੇ ਇਹਨਾਂ ਨੂੰ ਨਜ਼ਰਬੰਦ ਰੱਖਿਆ ਜਾਂਦਾ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਗਿਆ। ਇੰਨੇ ਨਾਲ ਸਾਰੇ ਟੈਲੀਵਿਜ਼ਨ ਚੈਨਲਾਂ ਤੇ ਸਾਰੇ ਅਖਬਾਰਾਂ 'ਚ ਆ ਚੁੱਕੀ ਸੀਗੀ। ਇਹੋ ਹੁੰਦਾ
ਵਿਰੋਧੀ ਧਿਰ ਇਹ ਆ ਕੀਤਾ ਜਾਵੇ ਜੇ ਵੀ ਕੁਝ ਗਲਤ ਹੁੰਦਾ ਨਜ਼ਰ ਆਉਂਦਾ। ਸੋ ਇਹਨਾਂ ਨੇ ਰੇਤ ਦੇ ਮਾਮਲੇ 'ਚ ਇਹ ਮੁੱਦਾ ਜਿਹੜਾ ਉਹ ਇੰਨਾ ਭਖਾ ਦਿੱਤਾ ਕਿ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਫਸਿਆ ਨਜ਼ਰ ਆਉਂਦਾ। ਦੇਖੋ ਇਹਨਾਂ ਨੇ ਇਲਜ਼ਾਮ ਕੀ ਲਾਇਆ? ਇਹਨਾਂ ਇਲਜ਼ਾਮ ਇਹ ਲਾਇਆ ਕਿ ਜਿਹੜਾ ਇਹਨਾਂ ਨੇ ਕਮਿਸ਼ਨ ਕਾਇਮ ਕੀਤਾ ਉਹ ਕਮਿਸ਼ਨ ਰਾਣੇ ਦੇ ਪਰਿਵਾਰ ਦੇ ਪਹਿਲਾਂ ਕੇਸ ਲੜਦਾ ਵਕੀਲ ਆ। ਇੱਥੋਂ ਤੱਕ ਕਿ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਡੇ ਕੋਲ ਤੱਥ ਹੈ ਇਸ ਚੀਜ਼ ਦੇ ਕਿ ਜਿਹੜਾ ਨਾਰੰਗ ਸਾਹਿਬ ਕਮਿਸ਼ਨ ਬਿਠਾਇਆ ਉਹਨਾਂ ਨੇ, ਉਸ ਕਮਿਸ਼ਨ ਦੇ ਜਿਹੜੇ ਇੱਕ ਮੈਂਬਰੀ ਜਸਟਿਸ ਨੇ ਉਹਨਾਂ ਦਾ ਮੁੰਡਾ ਜਿਹੜਾ ਉਹ ਇਹਨਾਂ ਦਾ ਪਰਿਵਾਰਕ ਵਕੀਲ ਹੈ। ਸੋ ਜਦੋਂ ਇੱਥੋਂ ਤੱਕ ਇਹ ਪਹੁੰਚ ਗਿਆ ਉਸ ਸੂਰਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਵੱਧ ਜਾਂਦੀਆਂ। ਮੁਸ਼ਕਿਲਾਂ ਕਿਵੇਂ ਵੱਧਦੀਆਂ ਨੇ? ਪਹਿਲੀ ਗੱਲ ਤੇ ਇਹ ਆ ਕਿ ਹੁਣ ਜਿਹੜੇ ਜਸਟਿਸ ਸਾਹਿਬ ਨੇ ਜਿਹੜੇ ਤੈਅ ਕਰਨਗੇ ਨਹੀਂ, ਕਿਉਂਕਿ ਪਹਿਲਾਂ ਹੀ ਉਹ ਆਪ ਸਵਾਲਾਂ ਦੇ ਘੇਰੇ 'ਚ ਆਏ ਆ। ਦੂਜੀ ਗੱਲ ਇਹ ਆ ਕਿ ਜੇਕਰ ਇਨਕੁਆਇਰੀ ਦੇ ਵਿੱਚੋਂ, ਵੈਸੇ ਉਸ ਇਨਕੁਆਇਰੀ 'ਚ ਮੈਂ ਅੱਗੇ ਕਿਹਾ ਕਿ ਨਿਕਲਣਾ ਪਾਉਣਾ ਕੁਛ ਨਹੀਂ, ਉਸ ਇਨਕੁਆਇਰੀ 'ਚ ਰਾਣਾ ਗੁਰਜੀਤ ਸਾਫ਼ ਨਿਕਲ ਜਾਂਦਾ ਤੇ ਉਸ ਸੂਰਤ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵਾਧਾ। ਲੋਕਾਂ ਨੇ ਕਹਿਣਾ ਕਿ ਇਹ ਤੇ ਪਹਿਲਾਂ ਹੀ ਕਹਿੰਦੇ ਸਨ ਕਿਸ ਤਰ੍ਹਾਂ ਹੋਣਾ। ਸੋ ਇਸ ਕਰਕੇ ਆਮ ਆਦਮੀ ਪਾਰਟੀ ਹਰੇਕ ਪਹਿਲੂ ਤੇ ਹਰੇਕ ਪੱਖ ਤੋਂ ਇਹਨਾਂ ਤੋਂ 21 ਸਾਬਤ ਹੋਣ ਡਈ ਹੈ। ਹਾਲਾਂਕਿ ਤਜਰਬੇ ਦੇ ਮਾਮਲੇ 'ਚ ਇਹ 21 ਨੇ ਉਹਨਾਂ ਤੋਂ, ਪਰ ਉਹ ਨਸਖੀਏ ਬੰਦੇ ਇਹਨਾਂ ਤੋਂ ਹਰੇਕ ਕਦਮ ਤੇ ਅੱਗੇ ਚੱਲਦੇ ਪਏ ਆ, ਕਿਉਂਕਿ ਇਹਨਾਂ ਨੇ ਕਮਿਸ਼ਨ ਬਿਠਾਇਆ, ਉਹਨਾਂ ਨੇ ਜਿਹੜਾ ਕਮਿਸ਼ਨ ਸੀ ਉਹ ਵੀ ਘੇਰੇ 'ਚ ਲਿਆਂਦਾ। ਹੁਣ ਕਮਿਸ਼ਨ ਤੇ ਇਹ ਦਬਾਅ ਰਹੇਗਾ ਕਿ ਹਰੇਕ ਹਾਲਤ ਦੇ ਵਿੱਚ ਉਹ ਇਹੋ ਜਿਹਾ ਕੰਮ ਕਰੇ ਕਿ ਉਹਦੀ ਪੈਂਚ ਲੋਕਾਂ ਦੇ ਵਿੱਚ ਜਿਹੜੀ ਉਹ ਡਿੱਗੇ ਨਾ। ਦੂਜੇ ਪਾਸੇ ਜੇ ਇਹੋ ਜਿਹੀ ਗੱਲ ਨਿਕਲ ਕੇ ਆਉਂਦੀ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਕੋਈ ਲਾਭ ਦਿੱਤਾ ਜਾਂਦਾ ਤਾਂ ਉਸ ਸੂਰਤ ਦੇ ਵਿੱਚ ਰਾਣਾ ਗੁਰਜੀਤ ਨੂੰ ਜਿੰਨਾ ਕੁ ਲਾਭ ਮਿਲਣਾ, ਪਰ ਉਹ ਤੋਂ ਕਈ ਗੁਣਾ ਜ਼ਿਆਦਾ ਲਾਭ ਆਮ ਆਦਮੀ ਪਾਰਟੀ ਨੂੰ ਮਿਲ ਜਾਣਾ। ਕਿ ਵੇਖਿਆ ਆਮ ਆਦਮੀ ਪਾਰਟੀ ਵਾਲੇ ਤਾਂ ਪਹਿਲਾਂ ਹੀ ਰੌਲਾ ਪਾਉਂਦੇ ਸੀ ਕਿ ਆਪਦਾ ਹੀ ਇਹਨਾਂ ਦਾ ਟਮਟਮਾ ਸਾਰਾ, ਆਪਦੀ ਚਾਚਾ ਚੋਰ ਭਤੀਜਾ ਕਾਰੀ ਵਾਲੀ ਗੱਲ ਆ। ਸੋ ਇਸ ਤਰੀਕੇ ਦੀ ਘੇਰਾਬੰਦੀ ਉਹ ਬੜੀ ਸੁਲਝੀ ਹੋਈ ਲੀਡਰਸ਼ਿਪ ਜਾਪਦੀ। ਔਰ ਇਹਨਾਂ ਲਈ ਸਭ ਤੋਂ ਵੱਡੀ ਗੱਲ ਇਹ ਆ, ਫੂਲਕਾ ਸਾਹਿਬ ਵੀ ਅੱਜ ਮੌਜੂਦ ਸੀ, ਭਗਵੰਤ ਮਾਨ ਵੀ ਮੌਜੂਦ ਸੀ, ਸੁਖਪਾਲ ਖਹਿਰਾ ਵੀ ਮੌਜੂਦ ਸੀ। ਯਾਨੀ ਜਿਹੜੇ ਲੋਕ ਵੰਡੇ ਜੇ ਨਜ਼ਰ ਆਉਂਦੇ ਸੀ, ਅੱਜ ਉਹੀ ਲੋਕ ਇੱਕ ਮੱਤ ਤੇ ਇੱਕ ਮੁੱਠ ਉੱਥੇ ਨਜ਼ਰ ਆਏ ਆ। ਇਹ ਸਭ ਤੋਂ ਵਧੀਆ ਸੰਕੇਤ ਹੈ ਇਹਨਾਂ ਦੇ ਲਈ। ਆਉਣ ਵਾਲੇ ਦਿਨਾਂ 'ਚ ਹੁਣ ਜਿਸ ਤਰ੍ਹਾਂ ਇਹਨਾਂ ਦੀ ਘੇਰਾਬੰਦੀ ਕੀਤੀ ਆ, ਅਕਾਲੀ ਤੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਇਸ ਤਰ੍ਹਾਂ ਦੀ ਘੇਰਾਬੰਦੀ ਕਰਨ ਨੂੰ ਫਿਰਦੇ ਆ। ਅੱਜ ਭਾਰਤੀ ਜਨਤਾ ਪਾਰਟੀ ਵਾਲੇ ਰਾਜਪਾਲ ਨੂੰ ਇੱਕ ਮੰਗ ਪੱਤਰ ਦੇ ਆਇਆ। ਅਕਾਲੀ ਦਲ ਵਾਲੇ ਵੀ ਅੱਜ ਕੋਰ ਕਮੇਟੀ ਦਾ ਗਠਨ ਕਰਕੇ ਬਹਿ ਗਏ ਆ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਇੱਕ ਸਾਂਝੀ ਮੀਟਿੰਗ ਹੋਣ ਲੱਗੀ ਆ। ਜਦੋਂ ਉਹ ਸਾਂਝੀ ਮੀਟਿੰਗ ਹੋਏਗੀ ਤਾਂ ਕੋਈ ਨਾ ਕੋਈ ਰਣਨੀਤੀ ਉੱਥੇ ਵੀ ਦੇਖੀ ਜਾਣੀ ਆ। ਆਉਣ ਵਾਲੇ ਦਿਨਾਂ 'ਚ ਉਹ ਵੀ ਮੈਦਾਨ 'ਚ ਆ ਜਾਣਗੇ ਤੇ ਫਿਰ ਕਾਂਗਰਸ ਬਹੁਤ ਬੁਰੀ ਤਰ੍ਹਾਂ ਫਸ ਜਾਏਗੀ, ਕਿਉਂਕਿ ਵਿਰੋਧੀ ਧਿਰਾਂ ਜਿਹੜੀਆਂ ਦੋ ਹੋ ਜਾਣਗੀਆਂ, ਇੱਕ ਸੱਜੇ ਇੱਕ ਖੱਬਿਓਂ। ਇਹਨਾਂ ਨੂੰ ਨਿਕਲਣ ਲਈ ਕੋਈ ਰਾਹ ਨਹੀਂ ਇੱਥੇ ਆਉਣਾ ਛੇਤੀ ਕੀਤਾ, ਉਹ ਰਾਹ ਇਹਨਾਂ ਨੂੰ ਖੋਜਣਾ ਪਏਗਾ ਕਿ ਕਿਸ ਗਲੀਏ ਅਸੀਂ ਨਿਕਲੀਏ। ਪਰ ਮੈਂ ਸੋਚਦਾ ਜਿਹੜੀ ਹਾਲਤ ਇਹਨਾਂ ਦੀ ਪਾਣੀਓ ਪਤਲੀ ਅੱਜ ਹੋਈ ਪਈ ਹੈ, ਜੇ ਇਸ ਹਾਲਤ ਦੇ ਵਿੱਚ ਹੰਸਰਾਜ ਹੰਸ ਕਾਂਗਰਸ ਦੇ ਵਿੱਚ ਹੁੰਦਾ ਤੇ ਉਹ ਕੀ ਸੋਚਦਾ, ਉਹਦਾ ਕੀ ਨਜ਼ਰੀਆ ਆਉਂਦਾ? ਮੇਰੇ ਖਿਆਲ ਦੇ ਨਾਲ ਹੰਸਰਾਜ ਹੰਸ ਨੇ ਇਹੋ ਹੀ ਕਹਿਣਾ ਸੀਗਾ ਕਿ ਖੜੇ ਤੈਨੂੰ ਪਿੱਟਦੇ ਆ ਰਾਣੇ ਕੇ ਬਹਾਦਰਾ, ਜੜ੍ਹਾਂ ਵਿੱਚ ਬਹਿ ਗਏ ਹੋਵੇ ਕੱਚਿਆ ਸਦਾਗਰਾ, ਪਾਰਟੀ ਨੂੰ ਪਹਿਲਾਂ ਹੀ ਘੁਟਾਲੇ ਵੱਡਿਆਂ ਨੇ ਖਾ ਲਿਆ, ਸਾਨੂੰ ਤੇਰੇ ਰੇਤ ਦੇ ਖੱਡਿਆਂ ਨੇ ਖਾ ਲਿਆ। ਜੀ 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 ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਕੈਬਨਿਟ ਨੇ ਕੁਰਕੀ ਖਤਮ ਕਰਨ ਦੀ ਸਹਿਮਤੀ ਦਿੱਤੀ ਆ। ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਇਹ ਕੁਰਕੀ ਖਤਮ ਕਰਨ ਵਾਲੀ ਗੱਲ ਹੈ ਨਾ ਰਾਜਕਰਨਵੀਰ ਸਿੰਘ ਜੀ, ਇਹਦੇ ਤੇ ਆਪਾਂ ਇੱਕ ਦਿਨ ਬੜੀ ਤਫਸੀਲ ਦੇ ਨਾਲ ਗੱਲ ਕੀਤੀ ਸੀਗੀ। ਜੀ ਜੀ, ਸਟਾਰਟ ਇਹ ਹੈ ਜਿਹੜੀ ਉਹਦਾ ਪੰਗਾ ਪੈ ਜਾਣਾ। ਹੁਣ ਇਹ ਤੇ ਕੁਝ ਕਲੀਅਰ ਨਹੀਂ ਕਰਦੇ ਪਏ ਕਿ ਕੀ ਇਹ ਜਿਹੜੀ ਇਹਨਾਂ ਨੇ ਧਾਰਾ ਅੱਜ ਖਤਮ ਕਰਨ ਲਈ ਮੋਹਰ ਲਾ ਦਿੱਤੀ ਹੈ ਕੈਬਨਿਟ ਮੀਟਿੰਗ ਦੇ ਵਿੱਚ, ਕੀ ਇਹ ਇਹੋ ਜਿਹੀ ਕੋਈ ਸੋਧ ਕਰਕੇ ਲਿਆ ਸਕਦੇ, ਕੋਈ ਇਹੋ ਜਿਹੀ ਕਾਨੂੰਨ ਭੰਨਤੋੜ ਕਰ ਸਕਦੇ ਆ ਕਿ ਜਿਹੜੀ ਸਟਾਰਟ ਦੀ ਆਦਮੀ ਹੈ ਉਹ ਕੌਮੀ ਬੈਂਕਾਂ ਤੇ ਵੀ ਲਾਗੂ ਹੋਵੇ? ਇਹ ਗੱਲ ਕੋਈ ਕਲੀਅਰ ਕਰਦਾ ਹੀ ਨਹੀਂ ਪਿਆ। ਜੀ ਜੀ ਰਾਜਕਰਨ ਜੀ। ਜੀ ਮਿੰਟੂ ਜੀ ਕੰਟੀਨਿਊ ਕਰਿਓ ਜਿਹੜੀ ਆਪਾਂ ਕੁਰਕੀ ਖਤਮ ਵਾਲੀ ਜਿਹੜੀ ਗੱਲ ਕਰ ਰਹੇ ਸੀਗੇ। ਹਾਂ ਜੀ ਜੀ,
मैं गल करदा पिया सा राज करनवीर सिंह जी कि देखो जिहड़ी 67A धारा खत्म करदे पे आ कि जिहदे नाल कुर्की करदे बैंक के असीं उस 67A दा फस्टा ही वड्ड देंगे, दा फा वड्ड देंगे, पर ये नहीं दसदे पे कि की ये जिहड़ी 67A दी खातमी होएगी, इहनूं जो खत्म किया जाएगा, कि ये कौमी बैंक है जिहड़े नैशनल बैंक जिन्हां नूं कह दिंदे आ कि उन्हां ते लागू होएगी। ये चीज ना तो कोई मंत्री साफ करता पिया, ना कोई संतरी इस चीज नूं साफ करता पिया, ना ही कोई इन्हां दा सरकारी तर्जमान अगे आके इस गल नूं यकीनी बना रहा कि हाँ भाई जिहड़ी असीं 67A धारा खत्म करदे पे आ वो सारे बैंकां ते लागू हो, क्योंकि 67A इहो जी धारा है जिहड़ी कौमी बैंकां ते लागू नहीं होएगी जो ये खत्म करदे पे आ। कौमी बैंकां दी जे धारा खत्म कराउणी है तो भारतीय रिजर्व बैंक को पहुंच करनी पऊ, वो सारी सोध होएगी। पर ये अपने पद्धर ते इहो जिहा फैसला लै बैठे आ कि हाँ जी असीं 67A खत्म कर दित्ती है, 67A खत्म करके इन्हां दे कैबिनेट ने मोहर ला दित्ती, तो मेरे ख्याल दे नाल वो जिहड़ी धारा खातमी है वो इत्थे रह जाएगी कल्ले सहकारी बैंकां तक जो पंजाब सरकार दे अंडरटेकिंग वाले आ। तो ये एक सियासी पैंतरा हो सकता है, पर ये अगे चल के मुश्किल भी आ सकती हुण जां ते साफ करन कि हाँ जी साडी भारतीय रिजर्व बैंक नाल गल हो गई है तो सारे बैंकां ते लागू होगी, जे कल्ले सरकारी बैंकां ते ही लागू होनी है तो फिर अगे चल के वाद विवाद बहुत होणगे। वो किद्दां होणगे कि जेकर बैंक कुर्की करन जाणगे दूसरे बैंकां वाले सरकारी बैंकां नूं छड्ड दईए, जे दूसरे बैंकां वाले जाणगे ते जिहड़े किसान जिमीदार आ वो उन्हां दे मगर लग जाणगे कि कैप्टन साहब ने तो कुर्की खत्म कर दी है, तुसीं मूँह चुक के आ गए हो। उस सूरत दे विच उत्थे डांग सोटा भी कर सकदा। दूजी गल है जिहड़ी ये धारा खत्म करनगे, मान लो ये धारा खत्म कर देंगे चाहे वो सहकारी बैंकां ते लागू हो जाए चाहे अर्ध सरकारी बैंकां ते लागू हो जाए, तो मेरे ख्याल दे नाल वो बैंक मुड़ के फिर करजा देण तो भी चिसी वटणगे, क्योंकि जिहड़े बैंक आ वो तां ही लोन दिंदे जे रिकवरी वास्ते उन्हां कोल प्रबंध हुंदे आ। जे तुसीं रिकवरी दे अधिकार उन्हां दे खोगे तो खुले रूप दे विच गप्पे वंडणों हट जाणगे। ये 2-3 सवाल बड़े अहम आ, पर इन्हां सवालों ते हाल दी घड़ी सरकार चुप्पी होती बैठी है। जिन्ना चिर सरकार चुप नहीं खोलदी उन्ना चिर कुछ भी स्पष्ट नहीं होना। पर बैंकिंग सैक्टर दे मार कहंदे आ कि ये सिर्फ ते सिर्फ सियासी ढोंग जापदा, हकीकी रूप दे विच इहदी कोई बहुत ही ज्यादा असरअंदाजी नहीं होने करजा कुर्की ते। दूजे पासे जे गल करिए अज दे जिहड़े फैसले इन्हां ने कीते आ उन्हां दे विच शगन स्कीम दा एक नाम बदल दिता, उहदा आशीर्वाद स्कीम कर दिता, तेजाब पीड़ितां नूं 8000 रुपया पेंशन इन्हां ने बन दिती है। ये एक निहायत वधिया फैसला है। मैं कहूँगा कि उनका फैसला कि जिहड़े हैगे ने साडे विरले वांझे एसिड अटैक पीड़ित उन्हां लई 8000 पेंशन का प्रबंध करना ये एक चंगा फैसला। मार्केट कमेटी के चेयरमैन ते अहुदेदार सीगे जिहड़े वो सारे खत्म कर दिते आ। खत्म तो भाव यह है कि उन्होंने जानों नहीं मारिया गया, कहने का मतलब है कि उन्होंने अहुदे खत्म कर दिते गए। वैसे जी फौजियां पुलिस वाले इस तरह के होर हादसा पीड़ित लोग सीगे, इन्हां लई नवीं मुआवजा नीति बनाउण लई एक सब कमेटी का गठन कर दिता। ये इन्हां ने 3-4 फैसले लए आ जिहड़े कि वड्डे फैसले आ। उतरा सब तो वड्डा फैसला इहो कुर्की वाला, पर कुर्की वाले वड्डे फैसले ते गल इत्थे आके मुक जांदी है कि टुक दे ना आखे खा बचा बथेरियां। सो हाल दी घड़ी टुक नहीं दे रहे, सिर्फ हौसला ही दे रहे आ कि जिन्नियां मर्जी खा लो साडे कोल बथेरियां पक्कियां पईयां, जदों देणगे उदों पता लगूगा कि इन्हां दी चंगेत किन्नियां को पईयां। जी 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 मिंटू जी, तो मिंटू जी बहुत बहुत तुहाडा धन्नवाद करते हैं, तुसीं साडे नाल जुड़े इन्हां खबरों बारे सानूं विस्तार दे विच जानकारी दित्तियां। अगली बार तक लिए बहुत बहुत धन्नवाद, बड़ी मेहरबानी, सत श्री अकाल जी। शुक्रिया जी, सत श्री अकाल। तो श्रोतिओ इत्थे साडा अज दा प्रोग्राम आ ओह हुण समाप्त है। हुण मैनूं राजकरनवीर सिंह नूं इजाजत दिओ। मेरे वालों भी तुहानूं सारिआं नूं बहुत प्यार सत्कार सहित दोनों जोड़ के निੱਘੀ ਜਿਹੀ सत श्री अकाल। जिन्हें वास्ते रहो, हसते खेलते रहो तो सुनते रहो पंजाबी रेडियो USA।